ਉਹਨੂੰ ਦਫ਼ਤਰ ਫੋਨ ਆ ਮੇਰਾ ਤੁਹਾਡੀ ਛੁੱਟੀ ਹੋ ਚਲੋ ਘਰ ਵੇਲੇ ਤੇ ਅਸੀਂ ਵਿਆਹ ਕਰ ਲੈਂਦੇ। ਇਹਨੂੰ ਡਾਕਟਰ ਚੁੱਕ ਕੇ ਲਿਆ ਦੇ ਉਸਤਾਦ ਜੀ, ਉਹਨੇ ਇੰਜ ਚੁੱਕਿਆ ਹੋਇਆ ਤੇ ਨਾਲ ਉਹਦੀ ਸ਼ੇਵ ਨਰਮ ਕਰਨ ਦੇ ਚੁੱਕੇ ਨਹੀਂ ਕਹਿੰਦਾ ਤੁਸੀਂ ਸਾਰੀਆਂ ਤੇ ਆਇਆ ਇਕੱਠੀਆਂ ਹੋ ਕੇ ਜਬ ਜੌਨ ਸੀ ਨਾ ਹੋਣ ਲੱਗਾ ਹਾਂ ਕੀ ਲੈ ਜੌਨ ਸੀ ਨਾ हाजी मेरा एक दोस्त था मौजूद बंदा फुल मान ले ਤੇਰਾ ਤੇਰਾ ਦੋਸਤ ਕਿਹਦਾ ਝੂਠ। अस्सलामुअलैकुम नादरीन, कैसे हैं आप सब? मेरे साथ फ्रीद कानू मिठा दानिश की तबीयत नहीं ठीक, वो बाहिर दवा वाइनी खा के लेटा हुआ है और हूं मैं। आप देख रहे हैं टी टाइम। 2 3 4 कहर अंदाज है तेरे, कयामत है तेरी बातें, मेरी तो जान ले लेंगी ये बातें, ये मुलाकातें सनम शर्माए जब ऐसे, मजा कुछ और आता है, शरारत करना नाजुक दिल शर्म से डूब जाता है। बहारो थाम लो, जब आपने ये गाना सुना आपने लिखना है बहारो थाम लो अब दिल, बहारो। जी नाज़रीन, खुशामदीद जनाब। वे सोने दिया कंगना सौदा इको दिया, देना ते दिल मंगना वो सौदा, दिल की हालत किसको बताए, दिल की हालत किसको बताए, हम भी पागल तुम भी पागल, हम भी पागल तुम भी पागल, तारा तारा तारा। इश्क है एक आंधी यारो, इश्क है एक तूफान। देखो जाने ये दीवाने है इश्क में सारे गुम, तुमसे मिलके दिल का है ये हाल क्या करें, हो गया एक जरा सामने तो आओ छलिए, चुप चुप छलने में क्या राज है, यूं चुप ना सकेगा परमात्मा, मेरी आत्मा की ये आवाज है, कोई करके बहाना सानू मिल माही में, राता आ गईयां चांदनियां, आंदा तेरे लिए रेशमी रुमाल सजना, राता आ गईयां चांदनियां, मैं चढ़ी चबारे इश्क दे अज लैके तेरा ना जानियां, रमली वे रमली पुछ दी कमली, प्यार किताबों कड मेरी फाल, कदों मिलांगे सजना नाल, जिन डुबदा तेरा ता जांदी, ओए 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 जिन डुबदा तेरा ता जांदी, लगदा है मुक गया है विशाल, कदों मिलांगे सजना नाल, तू दे मेरे
हमेशा खोल रवे वे मैं दुनिया नू कह देना परे 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 तू दे मेरे आ तैनू सैर करावा आ तैनू कोल बिठावा आ तैनू सैर करावा आ तैनू कोल बिठावा आ भी जा हेलो ਵੇਖਦੇ ਆ ਬੱਚੇ ਆ ਇਹਨੂੰ ਕਿਤੇ ਬੰਦ ਕਰਾ ਮੈਂ ਤੈਨੂੰ ਕੋਈ ਗੱਲ ਦੱਸਾਂ, ਤੂੰ ਹਾਂ ਬਜਾ ਬਜਾ ਕੇ ਆਪਣੇ ਫਿੰਗਰਪ੍ਰਿੰਟ ਬਟਾ ਲੈਣੇ। ਅਸਲ ਵਿੱਚ ਨਾਜ਼ਰੀਨ ਟੀ ਟਾਈਮ ਮੈਂ ਖੁਸ਼ ਆਮਦੀ ਭਾਜੀ ਨੂੰ ਕੀ ਕਰਾਂ ਮੈਂ ਦੱਸੋ उस्ताद जी खबर ले आए खबर ਹਾਏ ਕਦੇ ਕੋ ਫਲ ਨਾ ਲਿਆਈ, ਕਦੇ ਕੋ ਰੋਟੀ ਪਾਣੀ ਨਾ ਲਿਆਈ, ਕਦੇ ਕੋ ਕਪੜਾ ਜੁੱਤੀ। अल्लाह माफी दे खत्म ते होने तेरे ते ਚੁਗਲੀਆਂ ਤੋਂ ਜਾਨ ਛੱਡ ਦੇ ਚੁਗਲੀਆਂ ਕਰਦਾ ਰਹਿੰਦਾ ਕਦੀ ਉਹਦੀ ਗੱਲ ਇੱਧਰ ਕਰਤੀ ਉਹਦੀ ਇੱਧਰ ਕਰਤੀ ਇਹ खबर लेके आया जी बड़ी ਵੱਡੀ खबर ਹਾਏ ਹਾਏ। ਪੈਰਾਂ ਦੀ ਮਿੱਟੀ ਕੋਈ ਨਹੀਂ ਛੱਡੇਗਾ ਮੇਰੇ ਜਵਾਨ ਨੂੰ। ਮੇਰੇ ਦੋਸਤੋ ਉਸਤਾਦ ਜੀ ਖਬਰ ਹੈਗੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਬੰਦੇ ਦਾ ਜਨਾਬ ਕਸੀਰੁਲ ਇਜ਼ਦਵਾਜੀ ਹੈਂ? ਉਹਦਾ ਟਾਰਗੇਟ ਯਾਨੀ ਉਹਦਾ ਉਹ ਗਿਨੀਜ਼ ਬੁੱਕ 'ਚ ਨਾਮ ਆ ਗਿਆ। ਦੁਨੀਆ 'ਚ ਸਭ ਤੋਂ ਜ਼ਿਆਦਾ ਸ਼ਾਦੀਆਂ ਕਰਨ ਵਾਲਾ ਬੰਦਾ ਸਾਊਦੀ ਅਰਬ ਦੇ ਵਿੱਚ ਅਬੂ ਅਬਦੁੱਲਾ ਨਾਂ ਦਾ ਬੰਦਾ। ਸਾਊਦੀ ਅਰਬ ਸਾਊਦੀ ਅਰਬ ਸਭ ਤੋਂ ਜ਼ਿਆਦਾ ਮਤਲਬ ਮੁਸਲਮਾਨਾਂ ਨੂੰ ਚਾਰ ਜ਼ਿਆਦਾ ਲੈਦਾ ਕਰਦਾ ਰਿਹਾ। ਹਾਂਜੀ ਲੈਦਾ ਕਰਦਾ ਰਿਹਾ ਵਾ ਉਹਨੇ ਕਰਕੇ 3-4 ਕਰਕੇ ਫਿਰ ਉਹਨੇ ਜੇ ਕੋਈ ਵਿੱਚੋਂ ਅਣਬਣ ਹੋਈ ਉਹਨੇ ਤਲਾਕ ਦੇ ਦਿੱਤੀ, ਫਿਰ ਉਹਨੇ 4 ਪੂਰੀਆਂ ਕਰ ਲਈਆਂ। ਇਦਾਂ ਕਰਕੇ ਉਹਨੇ 53 ਸ਼ਾਦੀਆਂ ਕੀਤੀਆਂ ਹਾਂਜੀ ਆਪਣੀ ਜ਼ਿੰਦਗੀ 'ਚ। ਤੇ ਕਹਿੰਦਾ ਸਿਰਫ ਮੈਂ ਜ਼ਿਹਨੀ ਸਕੂਨ ਲਈ ਇਹ ਸ਼ਾਦੀਆਂ ਕਰਨਾ, ਹੈ ਜ਼ਿਹਨੀ ਸਕੂਨ ਲਈ। ਹਾਏ ਹਾਏ, ਉਹ ਕਿਤੇ ਆ ਕੇ ਕੁੱਤ ਘਤਾਰੀਆਂ ਕੱਢਦੀਆਂ ਸੀ ਵਿਚਾਰੀਆਂ। ਅੱਛਾ ਕੁਤਕਤਾਰੀਆਂ ਕੱਢਣ ਜ਼ਿਹਨੀ ਹੁੰਦਾ ਨਹੀਂ ਤੇ ਉਹ ਪੈਂਦਾ ਹੀ ਆ। YouTube ਤੇ ਕੋਈ ਨਹੀਂ ਮਾਹੌਲ ਉਹਦਾ। ਨਹੀਂ ਕੁਛ ਵੀ ਨਹੀਂ ਉਸਤਾਦ ਜੀ ਉਹਦਾ ਅੱਛਾ ਨਸਲੀ ਸਾਰੀਆਂ ਹਾਂਜੀ ਕਿਸੇ ਨੇ ਆਵਾਜ਼ ਨਹੀਂ ਬੁਲੰਦ ਕੀਤੀ। ਗੂਗਲ ਤੇ ਭਾਜੀ ਉਹਦਾ ਬਕਾਇਦਾ ਡਾਟਾ ਉਸ ਬੰਦੇ ਦਾ ਚੜ ਗਿਆ ਔਰ ਗਿਨੀਜ਼ ਬੁੱਕ ਦੇ ਵਿੱਚ ਉਹਦਾ ਨਾਮ ਆ ਗਿਆ ਕਿ ਇਸ ਵਕਤ ਇਸ ਸਦੀ ਦਾ ਸਭ ਤੋਂ ਕਸੀਰੁਲ ਇਜ਼ਦਵਾਜ ਸ਼ਖਸ ਉਹ ਹੋ ਗਿਆ। ਇਹ ਉਸਤਾਦ ਜੀ ਤੁਸੀਂ ਕਿੰਨੀਆਂ ਸ਼ਾਦੀਆਂ ਪਿੱਛੇ ਹੋ ਉਹਦੇ ਤੋਂ? 50 ਨਹੀਂ ਆ ਕਿੱਥੋਂ? ਇਹ 49 ਉਸਤਾਦ ਜੀ ਇਸ ਹਿਸਾਬ ਨਾਲ ਤੇ ਇੱਕ ਰਿਕਾਰਡ ਤੇ ਮਾਨ ਸਿੰਘ ਦਾ ਰਿਕਾਰਡ ਸੀ। ਮਾਨ ਸਿੰਘ ਆਪਣੀ ਤਾਰੀਖ 'ਚ ਉਹਨੇ ਸਭ ਤੋਂ ਜ਼ਿਆਦਾ ਸ਼ਾਦੀਆਂ ਕੀਤੀਆਂ। ਕੁਝ ਦੱਸਦੇ ਨੇ ਜਿਹੜੇ ਤਾਰੀਖਦਾਨ ਉਹ ਕਹਿੰਦੇ 900 ਸ਼ਾਦੀਆਂ ਵੀ ਕੀਤੀਆਂ ਕਿਹਨੇ? ਮਾਨ ਸਿੰਘ ਨੇ। ਇਹ ਕੌਣ ਸੀ? ਮੈਂ ਨਹੀਂ ਮਾਨ ਸਿੰਘ ਦਾ। ਸਾਰੀ ਉਹ ਲੈ ਉਹ ਤਾਂ ਓਏ ਅੱਛਾ ਯਾਰ 53 ਵਾਲੇ ਦਾ ਤੇ ਸੋਚ ਲੈਣ ਦੇ। 53 ਤੇ ਚਲੋ ਮੰਨਣੇ 53 ਮਤਲਬ ਉਹਦੀ ਉਮਰ ਕਿੰਨੀ ਹੋਏਗੀ? 63 ਸਾਲ 5 ਉਹ ਅਰਬੀ ਦੀ ਜ਼ਿੰਦਾ। ਹਾਂਜੀ 63 ਸਾਲ ਵੱਡਾ ਸਾਂ ਤੋਂ। ਔਰ ਉਹਨੇ ਇੱਕ ਤਜਰਬਾ ਦੱਸਿਆ ਵਾ ਲੋਕਾਂ ਦੇ ਲਈ। ਉਹਨੇ ਕਿਹਾ ਜੀ ਕਿ ਮੇਰਾ ਪੂਰੀ ਦੁਨੀਆ ਦੇ ਨੌਜਵਾਨ ਜਿਹੜੇ ਲੋਕ ਸ਼ਾਦੀ ਦੇ ਖੁਆਇਸ਼ਮੰਦ ਨੇ ਜ਼ਿਆਦਾ ਸ਼ਾਦੀਆਂ ਦੇ, ਉਹਨਾਂ ਨੇ ਮਸ਼ਵਰਾ ਵਾ ਕਿ ਆਪਣੇ ਤੋਂ ਵੱਡੀ ਉਮਰ ਦੀ ਫਰੀਦ ਸਾਹਿਬ ਇੱਕ ਔਰਤ ਨਾਲ ਸ਼ਾਦੀ ਕਰੋ। ਉਹਦੀਆਂ ਬੁੱਢੀਆਂ ਲੜਦੀਆਂ ਨਹੀਂ ਆਪਸ ਨਹੀਂ ਸਾਜੀ ਜਿਹੜੀ ਲੜਦੀ ਇੱਕ ਦੂਜੇ ਨੂੰ ਫੋਨ ਨਹੀਂ ਕਰਦੀਆਂ ਇੱਧਰ ਵੇਖ ਹਾਂ ਇੱਧਰ ਮੇਰੇ ਵਾਲੀ ਆ ਮੇਰੇ ਵਾਲੀ ਆ ਤੈਨੂੰ ਝੂਠ ਬੋਲ ਕੇ ਇੱਧਰ ਆ ਗਿਆ ਤੈਨੂੰ ਝੂਠ ਇਦਾਂ ਨਹੀਂ ਕਰਦੀਆਂ। ਨਹੀਂ ਜਿਹੜੀ ਲੜਦੀ ਉਹਨੂੰ ਈਜ਼ੀ ਦਾ ਮੈਸੇਜ ਕਰ ਦਿੰਦਾ। ਅੱਛਾ ਉਸਤਾਦ ਜੀ ਗੱਲ ਹੀ ਫੋਲੋ ਕੀਤੀ। ਸਾਜੀ 53 ਬੁੱਢੀਆਂ ਨੂੰ ਹਜ਼ਾਰ ਰਿਆਲ ਵੀ ਦਿੰਦਾ ਹੋਵੇ ਮਹੀਨੇ ਦਾ ਖਰਚਾ। 53,000 ਨਹੀਂ ਉਹ ਕਿਹੜਾ 53 ਇਕੱਠੀਆਂ ਰੱਖੀਆਂ ਉਹਨੇ ਜ਼ਿਆਦਾ ਲੈ। ਅੱਛਾ ਉਹਦਾ ਭਾਜੀ ਇੱਕ ਟਾਈਮ ਤੇ 4 ਹੀ ਆ। ਹਾਂਜੀ ਇੱਕ ਟਾਈਮ ਤੇ 4 ਹੀ ਨਾ। ਔਰ ਉਸ ਬੰਦੇ ਮੈਨੂੰ ਲੱਗਦਾ ਉਹ ਬੁੱਢੀ ਉਹ ਜਿਹੜੀ ਉਹਦੀ ਬੁੱਢੀ ਹੋਣੀ ਨਾ ਉਹ 6 ਮਹੀਨੇ ਬਾਅਦ ਕੋਈ ਸਾਲ ਬਾਅਦ ਆਪ ਹੀ ਕਹਿੰਦੀ ਹੋਣੀ ਕਿ ਸਰਤਾਜ ਮੈਂ ਫਿਰ ਨਿਕਲਦੀ ਆ ਤੁਸੀਂ ਕੋਈ ਹੋਰ ਕਰ ਲਓ। ਨਹੀਂ ਉਸਤਾਦ ਜੀ ਕਹਿੰਦਾ 63 ਸਾਲ ਦੀ ਉਮਰ ਆ ਤੇ 53 ਸ਼ਾਦੀਆਂ ਕੀਤੀਆਂ। 10 ਸਾਲ ਤੋਂ ਸ਼ੁਰੂ ਹੋ ਗਿਆ ਸੀ ਭਾਈ। ਹਾਂ 20 ਸਾਲ ਦੀ ਉਮਰ 'ਚ 20 ਸਾਲ ਦੀ ਉਮਰ 'ਚ ਪਹਿਲੀ ਸ਼ਾਦੀ ਹੋਈ ਸੀ। ਭਾਈ 63 ਤੁਸੀਂ ਸਾਲ ਕਹਿੰਦੇ 63 ਉਹ ਸਾਲ ਯਾਰ ਸਾਲ ਚ ਤੂੰ 20 ਕਰ ਲਾ ਭਾਵੇਂ ਭਾਜੀ ਇਹਦੇ ਵਿੱਚ ਕਿਹੜੀ ਗੱਲ ਆ। ਸ਼ਾਦੀ ਵੀ ਨਹੀਂ ਪੈਣ ਰਹੀ। ਹਾਂ ਨਾ ਤੂੰ 20 ਕਰ ਲਾ ਅਗਰ ਤੇਰੇ ਕੋਲ ਸੀਅਤ ਹੈਗੀ ਆ ਤੈਨੂੰ ਕੋਈ ਕਰਦਾ ਵਾ ਤੈਨੂੰ ਕਿਤੇ ਆਫਰ ਤੇ ਤੂੰ ਕਰ ਲਾ ਅਗਰ ਕਰ ਸਕਦਾ। ਭਾਈ ਸਮਾਜ ਜਦੋਂ ਮੀਆਂ ਬੀਵੀ ਰਾਜੀ ਕਿ ਕੀ ਕਰੂਗਾ ਪੈਸਾ ਕੀ ਕਰੂਗਾ YouTube। ਮੈਂ ਕਹਿੰਦਾ ਤਾਜੀ ਮੈਂ ਇਹਦੇ ਨਾਲ ਰਾਬਤਾ ਕਰਦਾ। ਓਏ ਤੂੰ ਵੀ ਕਰ ਲੈ ਇੱਕ ਅੱਧੀ ਫਿੱਟੇ ਮੂੰਹ ਤੇਰਾ। ਉਹਦੀ ਉਧਰੋਂ ਲੱਭ ਜਾਣੀ ਆ ਇੱਕ ਅੱਧੀ। ਉਹਦੀ ਛੱਡੀ ਛੱਡੀ 53 ਚੋਂ ਬੰਦਿਆ ਕੋਈ ਵੀ ਨਹੀਂ ਛੱਡੀ ਉਹਨੇ। ਨਹੀਂ ਯਾਰ ਛੱਡੀਆਂ ਓ ਨੇ ਯਾਰ ਨਾ। 53 ਚੋਂ ਮੁਰਾਦ ਇਹ ਆ ਕਿ ਉਹਨੇ 49 ਛੱਡਤੀਆਂ ਨੇ।
ਹਾਂ ਟੈਕਨੀਕਲ ਗੱਲ ਹੈ। ਹਾਂ 4 ਚਾਰ ਕੋਲ ਔਨ ਦਾ ਸਪੋਰਟ ਵੀ ਹੈ। ਠੀਕ 49 ਉਹਨੇ ਛੱਡਤੀਆਂ। ਸਿਲਸਿਲਾ ਰੁਕਿਆ ਨਹੀਂ ਹਲੇ, ਉਹ ਅੱਗੇ ਫੇਰ ਅਭੀ ਉਹਨੇ ਤੋਂ ਮੁਹੱਬਤ ਕਾ ਆਗਾਜ਼ ਹੈ। ਉਹਨੇ ਇਸ਼ਤਿਹਾਰ ਲਾਤਾ ਵਾ ਕਿ ਮੇਰੇ ਨਾਲ, ਕਿਉਂਕਿ 3 ਗਸਰ ਨੇ ਉਹਦੇ, ਗਸਰ ਕਹਿੰਦੇ ਨੇ ਮਹਲ ਨੂੰ, ਹਾਂ ਉਹਦੇ ਆਪਣੇ 3 ਮਹਲ ਨੇ ਉਸਤਾਦ ਜੀ। ਯਾਰ ਦੇਖ ਨਾ ਕਿੰਨੀਆਂ ਦੇ ਹਿੱਸੇ ਦਾ ਰਿਜ਼ਕ ਅੱਲਾ ਨੂੰ ਦੇ ਰਿਹਾ ਹੋਊ, ਹਾਂ ਕਿੰਨਿਆਂ ਬੱਚਿਆਂ ਦਾ ਰਿਜ਼ਕ ਅੱਲਾ ਨੂੰ ਦੇ ਰਿਹਾ ਹੋਊ ਜਿਹੜੇ ਉਹਦੇ ਹੋਏ। 53 ਬੁੱਢੀਆਂ ਚ ਦਿਲ ਕਰੇ ਉਹਦੇ 121 ਬੱਚੇ ਹੋਣ। ਆਏ ਹਾਏ ਹਾਏ 53 ਦੂਣਾ। ਉਹ ਤੇ ਜਦੋਂ ਸ਼ਾਦੀ ਕਰਦਾ ਮੂਵੀ ਦੇ ਐਂਡ ਤੇ ਲਿਖਾਉਂਦਾ ਟੂ ਬੀ ਕੰਟੀਨਿਊ, ਹਾਂਜੀ ਹਾਂ ਵੀ ਕਿ ਅੱਗੋਂ ਹੋਰ ਆਉਣੀ ਆ। 53 ਸ਼ਾਦੀਆਂ ਨੂੰ ਕਰ ਗਈਆਂ। ਸਾਜੀ ਉਹ ਯਾਨੀ ਕਿ ਚੋਕਰੀ ਪੂਰੀ ਰੱਖਦਾ ਵਾ ਉਹ, ਬਾਕੀ ਫਿਰ ਹਾਂਜੀ ਹੋਰ ਵੀ ਬੜੇ ਬੜੇ ਨੇ। ਉਸਤਾਦ ਜੀ ਅਗਰ ਉਹਦੇ ਘਰ ਸਬਜ਼ੀ ਪੱਕਦੀ ਹੋਣੀ, ਉਹਦੇ ਘਰ ਗੱਡੀਆਂ ਆਉਂਦੀਆਂ, ਹੁਣ ਗੋਭੀ ਦੀ ਗੱਡੀ ਆ ਗਈ ਅੱਜ ਪਕਾ ਲਓ ਬਈ, ਆਏ ਆਲੂਆਂ ਦੀ ਗੱਡੀ ਆ ਯਾਰ ਗਈ ਪਕਾ ਲਓ। 4 ਨੇ ਸਿਰਫ ਉਹਦੇ ਕੋਲ, 53 ਹੀ ਉਹਦੇ ਕੋਲ ਨਹੀਂ ਗਈਆਂ। ਉਹਦਾ ਰੇਂਜ 53 ਦੇ ਪਸੇ ਬਸ ਆ ਉਹਦੇ ਦਿਲ ਤੇ 53 ਹੀ ਆ ਪੂਰੀਆਂ। ਇਹ ਭਾਈ ਨੇ ਇੱਕ ਕੀਤੀ ਤੇ ਹੱਥ ਖੜੇ ਕਰੇ ਬਸ ਵੀ ਆਪਣੀ ਐਂਡ ਵਾ। ਆਹੋ ਲੇਕਿਨ ਉਸਤਾਦ ਜੀ ਜਿਹੜੇ ਟੈਂਟਾਂ ਵਾਲੇ ਹੋਣੇ, ਉਹ ਤੇ ਉਹਨੇ ਹਾਂ ਇਹ ਹੋ ਸਕਦਾ ਵੀ ਹਰ 6 ਮਹੀਨੇ ਬਾਅਦ ਕਰਦਾ ਹੋਵੇ ਤੇ ਉਹ ਸਾਰੇ ਉਹਨੇ ਰੱਖੇ ਹੋਣ ਆਪਣੇ ਪੂਰੇ ਹਿਸਾਬ। ਟੈਂਟਾਂ ਵਾਲਿਆਂ ਨੂੰ ਮੁੱਕ ਲਿਆ, ਉਹਨੇ ਚੌਥੀ ਪੰਜਵੀਂ ਸ਼ਾਦੀ ਟੈਂਟਾਂ ਵਾਲਿਆਂ ਨੇ ਕਿਹਾ ਕਿ ਭਾਜੀ ਮਹੀਨੇ ਤੇ ਰੱਖੇ ਉਹਨੇ, ਤੁਹਾਡਾ ਹਿਸਾਬ ਹੋਰ ਵਾ। ਟੈਂਟਾਂ ਨੇ ਨਹੀਂ। ਹਾਂ। ਉਹਨੇ ਕਿਹਾ ਮੈਂ ਜੋ ਟੈਂਟ ਲਵਾਉਣਾ, ਉਹਨੇ ਮੁੱਲ ਟੈਂਟ ਲਏ ਆ, ਇੱਕ ਗਰਾਊਂਡ ਉਹਨੇ ਮੁੱਲ ਲਈ, ਉਹਨੇ ਉੱਤੇ ਲਵਾ ਕੇ ਫਿਕਸ ਕਰਾ ਕੇ ਆ ਰਿਹਾ ਤੇ ਜਾ ਰਿਹਾ। ਦੇਖਾ ਉਹਨੇ ਆਪਣੀਆਂ ਲੈ ਲਈਆਂ ਨੇ, ਆਹ ਨਾ ਹੀ ਉਹਨੇ ਮਹੀਨੇ ਤੇ ਰੱਖ ਲਿਆ। ਨਕਾਹ ਘਰ ਹੀ ਰੱਖਾ, ਨਾਲ ਹੀ ਲੈਂਦਾ, ਉਹਦਾ ਕਮਰਾ ਬਣਾਤਾ। ਬਾਬਾ ਠੀਕ ਆ ਉੱਥੇ। ਉਹਨੇ ਕਿਹਾ ਕਿਸੇ ਟਾਈਮ ਵੀ ਨਕਾਹ ਕਰਾਉਣਾ। ਹਾਂ ਇੱਧਰ ਨਿਕਾਹ ਖਾਵਾ, ਇੱਧਰ ਵਕੀਲ ਆ। ਨਕਲੀਏ ਆਪਣੇ ਰੱਖੇ। ਉਹਨੂੰ ਬਾਤ ਮਾਰ ਲੈ। ਆਹੋ ਮੂਵੀ ਜਿਹੜਾ ਉਹਨੇ ਲਿਆ ਹੀ ਨਹੀਂ ਬਾਹਰੋਂ, ਫਰੰਟ ਕੈਮਰਾ ਨਾਲ ਆ ਵੀ ਲੱਗਾ ਹੁੰਦਾ ਜੀ, ਦੇਖੀ ਸ਼ਾਦੀ। ਨਹੀਂ ਉਹਨੇ ਉੱਥੇ ਸੈਟਿੰਗ ਕਰਕੇ ਲਾਤੇ, ਪਿੱਛੋਂ ਸਿਰਫ ਬਟਨ ਆਫ ਕਰਦਾ। CCTV ਹਾਂਜੀ ਲਾਈਟਿੰਗ ਉਹਨੇ ਪੂਰੀ ਕਰ ਦਿੱਤੀ ਹੈ। ਉਹ ਇੰਜ ਕਹਿੰਦਾ ਘੇਰ ਕੇ ਕੁੜੀ ਨੂੰ ਆਪਣੇ ਤੰਬੂ 'ਚ ਲਿਆਂਦਾ, ਇੰਜ ਕਰਕੇ ਬਟਨ ਤਾਂ ਪਾਉਂਦਾ, ਵਿਆਹ ਸ਼ੁਰੂ ਹੋ ਜੇ ਜਾਂਦਾ। ਸਾਜੋ ਹਰ ਸ਼ਾਇਕ ਇੰਜ ਖੁੱਲ ਜਾਂਦੀ ਆਪੇ ਹੀ। ਕਾਰਡ ਕਿਦਾਂ ਛਪਾਉਂਦਾ ਹੋਊਗਾ ਵਿਆਹਾਂ ਦੇ? ਕਾਰਡ ਇਹ ਕਾਰਡ ਕਿਦਾਂ ਮੈਂ ਤੈਨੂੰ ਦੱਸ ਦਿੰਦਾ ਨਾ, ਉਹ ਮਤਲਬ ਨਾ 20 ਕਾਰਡ ਖਾਲੀ ਸਾਰੇ ਦੇ ਘਰਾਂ 'ਚ ਦੇ ਦਿੰਦਾ ਵਾ। ਉਸ ਤੋਂ ਬਾਅਦ ਫੋਨ ਕਰਦਾ ਵਾ ਕਿ ਇਸ ਕਾਰਡ ਤੇ ਆਹ ਡੇਟ ਤੇ ਆਹ ਨਾਂ ਲਿਖ ਕੇ ਤੇ ਆ ਜਿਓ। ਨਹੀਂ ਉਹ ਗਿਣਤੀ ਲਿਖੀ ਆ ਉਹਨੇ, ਟਿਕ ਕਰਕੇ ਆਈ। ਨਹੀਂ ਉਹਦੀ ਗੱਲ ਸਹੀ, ਉਹ ਬਲੈਂਕ ਕਾਰਡ ਦਿੰਦਾ ਵਾ। ਬਲੈਂਕ ਕਾਰਡ ਦਿੰਦਾ ਨਾ, ਫਿਰ ਫੋਨ ਕਰਦਾ ਭਾਜੀ ਇਹ 9 ਫਲਾਣਾ 2024 ਪਾ ਕੇ ਤੇ ਥੱਲੇ ਆਪਣਾ ਨਾਂ ਲਿਖ ਲੈਣਾ ਤੇ ਆ ਜਾਣਾ ਮੇਰਾ ਭਰਾ। ਤੇ ਇਹ ਐਡਰੈਸ ਡਰੂਸ ਇੱਥੇ ਉਹੀ ਐਡਰੈਸ ਆ, ਉੱਥੇ ਕਿਹੜਾ ਹਰ ਵਾਰੀ ਚੇਂਜ ਹੋਣਾ। ਸਿਰਫ ਦੁਲਹਨ ਦਾ ਨਾਮ ਨਹੀਂ ਦੱਸਣਾ, ਦੁਲਹੇ ਦਾ ਨਾਮ ਪਹਿਲੇ ਹੀ ਪ੍ਰਿੰਟ ਆ, ਦੁਲਹਨ ਦੀ ਜਗ੍ਹਾ ਉਹਨਾਂ ਨੇ ਛੱਡੀ ਹੈ। ਤੇ ਬਿੱਦ ਯਾਰ ਉਹ ਸਾਰਾ ਕੁਝ ਆ, ਵਲੀਮਾ ਵਲੂਮਾ ਜਗ੍ਹਾ ਸਭ ਕੁਝ ਆ। ਉਹ ਫੋਨ ਕਰਦਾ ਜੀ ਇਹ ਦੁਲਹਨ ਦਾ ਨਾਂ ਯਾਰ ਕੀ, ਇਹ ਡੇਟ ਆ, ਇੱਥੇ ਲਿਖ ਲੈਣਾ ਤੇ ਆਪਣਾ ਵੀ ਮੈਂ ਲੋ ਯਾਰ ਉੱਤੇ ਲਿਖ ਕੇ ਤੇ ਆ ਜਾਣਾ। ਉਹਨੂੰ ਕਤਰੇ ਪਲਾਉਣ ਵਾਲੀ ਵੀ ਆਈ ਆ, ਉਹਨੇ ਉਹਦੇ ਨਾਲ ਵਿਆਹ ਕਰ ਲਿਆ ਵਾ। ਉਹਨੂੰ ਵੈਸੇ ਕੋਈ ਟੀਚਰ ਵੀ ਆਈ, ਉਹਨੇ ਵਿਆਹ ਕਰ ਲਿਆ ਵਾ। ਉਹਨੂੰ ਦਫ਼ਤਰੋਂ ਫੋਨ ਆ ਮੇਰਾ, ਤੁਹਾਡੀ ਛੁੱਟੀ ਆ, ਕੋਈ ਚਲੋ ਘਰ ਵੇਲੇ ਤੇ ਅਸੀਂ ਵਿਆਹ ਕਰ ਲੈਂਦੇ। ਨਾਲੇ ਉਸਤਾਦ ਜੀ ਨੇ ਕਾਰਡ ਨਹੀਂ ਬਣਵਾਏ, ਉਹਨੇ ਇੱਕ WhatsApp ਗਰੁੱਪ ਬਣਾਇਆ ਵਾ। ਉਹਨੇ WhatsApp ਉਹਨੇ ਸ਼ਾਦੀ ਇਨਵੀਟੇਸ਼ਨ ਗਰੁੱਪ, ਹਾਂ ਗਰੁੱਪ 'ਚ ਮੈਸੇਜ ਕਰ ਦਿੰਦਾ। ਅੱਜ ਕੱਲ ਕਾਰਡਾਂ ਦਾ ਉਹ ਰਿਵਾਜ। ਭਾਵੇਂ ਬੁੱਢੀਆਂ ਵਿਚਾਰੀਆਂ ਚਲੀਆਂ ਵੀ ਗਈਆਂ ਨਾ, ਲੇਕਿਨ ਹੋ ਸਕਦਾ ਉਹ 53 ਦੀਆਂ 53 ਇੱਕ WhatsApp ਗਰੁੱਪ 'ਚ ਹੋਣ। ਹਾਂ ਜੀ ਹਾਂ ਉਹ ਜਿਹੜੀ ਫੋਨ ਦੇ ਵਿੱਚ ਬੋਲਦੀ ਆ ਆਪਕਾ ਮਤਲੂਬਾ ਨੰਬਰ ਕਿਸੇ, ਉਹ ਵੀ ਉਹਨਾਂ ਦੀ ਨਿਕਲ ਆਵੇ। ਉਹ ਜਦੋਂ ਗਰੁੱਪ 'ਚ ਵੀਡੀਓ ਕਾਲ ਕਰਦੇ ਨਾ ਕੁੜੀਆਂ, ਜਿਹੜੀ ਪਹਿਲੀ ਸੀ 53ਵੀਂ, ਕਹਿੰਦੇ ਨੇ ਆ ਕਮਰੇ ਵਾਲਾ ਗਲੋ ਮੈਂ ਲਾਇਆ ਸੀ। ਕਹਿੰਦੀ ਗੱਲਾਂ ਸਾਜੀ ਉੱਥੇ ਇੱਕ ਬੁੱਢੀ ਆਈ, ਉਹਨੇ ਕਿਹਾ ਸ਼ਫਾਕ ਦਾ ਘਰ ਕਿਹੜਾ ਵਾ? ਉਹਨੇ ਕਿਹਾ ਨਾਲ ਦਾ ਵਾ, ਪਰ ਨਿਕਾਹ ਹੀ ਕਰਨਾ ਤੇ ਮੇਰੇ ਨਾਲ ਕਰ ਲੈ। ਏਦਾਂ ਦੇ ਵਿਆਹ ਕੀਤੇ ਨਹੀਂ ਅਰਬੀਆਂ ਦੇ ਵਿੱਚ 8 10 10 ਨਾਰਮਲ ਆ, ਨਾਰਮਲ ਆ। 10 12 15 ਨਾਰਮਲ ਆ। ਹਾਂਜੀ ਬਾਜੀ ਉਹਦੇ ਘਰ ਇੱਕ ਬੰਦਾ ਆ ਰਿਹਾ, ਭਾਈ ਅਰਬੀ ਸਾਹਿਬ ਨੇ ਬਾਜੀ ਨਹੀਂ ਬੁਲਾਉਣਾ। ਉਹ 53 ਲੈਣ ਜਾ ਖੜ ਗਈ ਹੈ, ਕਹਿੰਦਾ ਮੈਂ ਇਹ ਨਹੀਂ ਸੀ ਕਿ ਬਾਜੀਆਂ ਨੂੰ ਬੁਲਾਉਣਾ। ਨਹੀਂ ਯਾਰ ਮਿੱਠੇ 53 49 ਜਾ ਚੁੱਕੀਆਂ, 4 ਉਹਦੇ ਕੋਲ ਅਵੇਲੇਬਲ, ਯਾਨੀ ਉਹਦੇ ਕੋਲ 4 ਕੁਰਸੀਆਂ ਨੇ। ਯਾਰ ਉਹ ਫਰੀ ਦੇਖ ਲਾ, ਔਰ 53 ਸ਼ਾਦੀਆਂ ਕੀਤੀਆਂ, ਸਾਰੀਆਂ ਨੂੰ ਖੁਸ਼ ਵਾ। ਇੱਕ ਵੀ ਛੱਡਣ ਨੂੰ ਫਿਰਨ ਡਿਆ ਵਾ, ਕਹਿੰਦਾ ਨਹੀਂ ਭਰਾਵਾ। ਨਹੀਂ ਸਾਜੀ ਇੱਥੇ ਇਹ ਦੁਨੀਆ ਦਾ ਸਾਜੀ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦਿਆਂ। ਯਾਰ ਇਹਨਾਂ ਨੂੰ ਅੱਜ ਪੁੱਛੀਏ, ਸਹੀ ਨਹੀਂ ਇਹਨਾਂ ਨੇ ਦੱਸਣਾ ਨਹੀਂ ਸਹੀ, ਕਿਉਂਕਿ ਇਹਨਾਂ ਨੇ ਫਸ ਜਾਣਾ। ਥੱਲੇ ਸਾਰੇ ਕਮੈਂਟਸ 'ਚ ਦੱਸੋ ਕਿ ਇੱਕ ਤੋਂ ਜ਼ਿਆਦਾ ਕਿਹਦੇ ਵਿਆਹ ਹੋਏ। ਕਿੰਨੇ ਕੁ ਜਣੇ ਦੱਸਣਗੇ? 10% 10% ਹਨਾ। 90% ਨੇ ਦੱਸਣਾ ਨਹੀਂ ਹੈਗਾ, ਲੇਕਿਨ ਹੁਣ 60% ਉਹਨਾਂ ਨੇ ਹੱਸ ਕੇ ਨਾ ਕਮੈਂਟ ਪੜ੍ਹ ਨਹੀਂ 60% ਨਹੀਂ ਇੱਥੇ ਕਰਨ ਦਿੰਦੀਆਂ ਨਹੀਂ ਬੁੱਢੀਆਂ। ਮੇਰਾ ਜ਼ਿਹਨ ਬਣ ਰਿਹਾ ਉਸਤਾਦ ਜੀ ਕਿ ਮੈਂ ਇੱਥੇ ਔਰਤਾਂ ਅਗਲੇ ਨੂੰ ਕਹਿੰਦੀਆਂ ਤੂੰ ਦੂਜਾ ਵਿਆਹ ਕਿਉਂ ਕੀਤਾ, ਆਪ ਪੁੰਜੀ ਰਹੀ ਜਾਂਦੀਆਂ ਕਿਸੇ ਨਾਲ। ਅੱਛਾ ਉਹ ਵੀ ਰੌਲਾ ਵਾ ਨਾ ਉਸਤਾਦ ਜੀ। ਉਹ ਜਿਹੜੇ ਮੈਂ ਜਿਨ੍ਹਾਂ ਦੀ ਗੱਲ ਕੀਤੀ ਓਵਰਸੀਜ਼, ਉਹ ਇਦਾਂ ਵਾ ਕਿ ਕਈਆਂ ਨੂੰ ਮਜਬੂਰਨ ਉੱਥੇ ਕਰਨੀ ਪੈਂਦੀ। ਹਾਂਜੀ ਠੀਕ ਹੈ ਨਾ। ਉਹਦੇ ਇੱਕ ਇੱਥੇ ਹੋਇਆ, ਇੱਕ ਇੱਥੇ। ਹੁਣ ਮੈਂ ਜਦੋਂ ਜਾਣਾ ਇੰਗਲੈਂਡ, ਮੈਂ ਕਿਹਾ ਵਾ ਉਹਨਾਂ ਨੂੰ, ਮੈਂ ਕਿਹਾ ਜੀ ਮੇਰਾ ਪਹਿਲੋਂ ਨਹੀਂ ਮੈਂ ਯਾਰ ਮੈਂ ਜਿਹੜੀ ਤੈਨੂੰ ਗੱਲ ਕਰਨਾ ਨਾ, ਤੂੰ ਉਹਦਾ ਹਿਸਾਬ ਲਾ। ਉਸਤਾਦ ਜੀ ਥੱਲੇ ਲਿਖੋ ਯਾਰ, ਕੁਝ ਨਹੀਂ ਹੁੰਦਾ ਯਾਰ, ਹਿੰਮਤ ਕਰੋ, ਕੁਝ ਨਹੀਂ ਹੁੰਦਾ, ਐਡੀ ਕੋਈ ਗੱਲ ਨਹੀਂ। ਅਗਲੇ ਨੇ 53 ਕਰ ਲਈਆਂ ਨੇ,
ਉਹ ਮੈਂ ਨਹੀਂ ਕੀਤੀਆਂ, ਤੁਸੀਂ ਨਹੀਂ ਮੇਰੇ ਨਹੀਂ ਤੇ ਤੂੰ ਦੱਸਿਆ ਨਾ ਉਹਦੀ ਗੱਲ ਕਰ ਰਿਹਾ। ਅੱਛਾ ਅਬੂ ਅਬਦੁੱਲਾ ਨੇ ਕੀ ਨਾਮ ਅਬੂ ਅਬਦੁੱਲਾ ਅਬੂ ਅਬਦੁੱਲਾ ਅਬੂ ਸਾਹਿਬ ਜੀ। ਅਬਦੁੱਲਾ ਉਸਤਾਦ ਜੀ ਉਹਦਾ 3 ਉਹਨਾਂ ਮਹਾਲ ਨੇ ਕਿਹਦਾ ਅਬੂ। ਹਾਂ ਬਾਜੀ ਗੱਲ ਇਹ ਆ 3 ਮਹਿਲ ਦੀ ਗੱਲ ਨਹੀਂ ਹੈਗੀ ਯਾਰ, ਇਹ ਵੀ ਹੋ ਸਕਦਾ ਜਦੋਂ ਉਹਦੀ ਇੱਕ ਸ਼ਾਦੀ 2 ਉਹਨਾਂ ਤੋਂ ਮਾੜਾ ਹੋਵੇ। ਹਾਂ ਉਹ ਯਾਰ ਰਿਜ਼ਕ ਵੀ ਤਾਂ ਦੇਖਣਾ ਕਿੰਨਾ ਆਈ ਜਾ ਰਿਹਾ। ਹਾਂ ਅੱਛਾ ਜੀ। ਹਰ ਔਰਤ ਆਪਣਾ ਰਿਜ਼ਕ ਲੈ ਕੇ ਆਉਂਦੀ ਆ, ਜਦੋਂ ਰਿਜ਼ਕ ਖੋਲੇ ਤਾਂ ਉਸ ਤੋਂ ਬਾਅਦ ਅਗਲੀ ਲੈਂਦਾ ਉਹਨੂੰ ਛੱਡ ਦਿੰਦਾ। ਲੇਕਿਨ ਉਹ ਉਹਨਾਂ ਚੋਂ ਰਿਵਾਜ ਨਹੀਂ ਹੈਗਾ ਕਿ ਰਿਜ਼ਕ ਆਪਣਾ ਜਹੇਜ਼ ਲੈ ਕੇ, ਨਹੀਂ ਉਹ ਨਹੀਂ ਚੱਕਰ ਹੈ। ਉਹ ਨਹੀਂ ਹੈਗਾ। ਉਹ ਆਪ ਬਣਾ ਕੇ ਸਾਰਾ ਕੁਝ ਸੈਟਲ ਤੇ ਨਿਜ਼ਾਮ। ਉਸਤਾਦ ਜੀ ਮੈਨੂੰ ਮਸ਼ਵਰਾ ਦਿਓ, ਤੁਹਾਡੇ ਸਾਹ ਨਾਲ ਮੈਨੂੰ ਦੂਜੀ ਸ਼ਾਦੀ ਕਰਨੀ ਚਾਹੀਦੀ ਕਿ ਨਹੀਂ? ਤੈਨੂੰ ਪਹਿਲੀ ਵੀ ਨਹੀਂ ਸੀ ਕਰਨੀ ਚਾਹੀਦੀ ਮੇਰੇ ਸਾਹਮਣੇ, ਉਹ ਵੀ ਤੂੰ ਜ਼ਿਆਦਤੀ ਕੀਤੀ। ਨਾਲੇ ਤੇ ਪਹਿਲੀ ਦਾ ਵੀ ਹਲੇ ਬਹੁਤ ਸਾਰਾ ਕੰਮ ਰਹਿੰਦਾ। ਹਾਂਜੀ ਪਹਿਲੀ ਤਾਂ ਮੈਂ ਸਿਆਤੀ ਮੈਨਾਂ ਹੋਈ ਕਿ ਉਹਦੇ ਨਾਲ ਕੀਤੀ। ਦੋਵਾਂ ਨੇ ਹੋਈ ਤੁਹਾਡੇ ਨਾਲ। ਦੇਖ ਲਓ ਵਿਚਾਰੀ ਘਰ ਦੇ ਵਿੱਚ ਤੂੰ ਆਪ ਤੋਂ ਇੱਥੇ ਆ ਜਾਣਾ, ਉਹਨੂੰ ਤੂੰ ਸਾਈਆਂ ਦੇ ਸਿਰ ਤੇ ਛੱਡ ਕੇ ਆ ਜਾਣਾ, ਸਾਰੀ ਦਿਹਾੜੀ ਕੁੜਦੀ ਰਹਿੰਦੀ ਉੱਥੇ। ਸਾਰੇ ਇਦਾਂ ਹੀ ਹੁੰਦੇ ਆ, ਸਾਰੀਆਂ ਬੰਦੇ ਕੰਮਾਂ 'ਚ ਚੱਲ ਜਾਂਦੇ, ਬੁੜੀਆਂ ਪਿੱਛੇ ਹੁੰਦੀਆਂ। ਨਹੀਂ ਉੱਥੇ ਭਰਜਾਈਆਂ ਇਦਾਂ ਦੀਆਂ ਨਹੀਂ ਨਾ ਹੁੰਦੀਆਂ। ਸਾਜੀ ਯਾਰ ਮੈਨੂੰ ਕੋ ਰੁਕਣਾ ਤਾਜੀ ਜਿਹਦੀਆਂ 53 ਸ਼ਾਦੀਆਂ, ਉਹਨੂੰ ਤੇ ਅੱਜ ਤੱਕ ਨਹੀਂ ਕਿਸੇ ਨੇ ਕਿਹਾ ਹੋਣਾ ਯਾਰ ਇਹਦੇ ਪਿੱਛੇ ਉਹ ਬੰਦੇ ਦਾ ਹੱਥ ਆ। ਇਹ ਕਹਿੰਦੇ ਹੁਣ ਇਹਦੇ ਪਿੱਛੇ ਉਹ ਬੁੱਢੀ ਦਾ ਹੱਥ। ਹਾਂ ਉਹਦੇ ਬੁੱਢੇ ਦਾ ਹੀ ਹੱਥ ਹੁੰਦਾ ਵਾ। ਉਸਤਾਦ ਜੀ ਮੇਰਾ ਜ਼ੇਨ ਹੈ ਕਿ ਮੈਂ ਆਊਟ ਆਫ ਕੰਟਰੀ ਸ਼ਾਦੀ ਕਰਾਂ। ਹੈ ਮੋਬਾਈਲ ਦਾ ਕੰਟਰੀ ਕੋਡ ਖਲਵਾ ਕੇ ਦੇ ਬੁੱਢੀ ਨੂੰ। ਤੂੰ ਆਊਟ ਆਫ ਕੰਟਰੀ ਹੈ, ਉਹ ਟਕਰਾ ਮਾਰਨ ਦੀ ਕਾਲ ਨਹੀਂ ਹੋਉਂਦੀ ਕਿਤੇ, ਆਊਟ ਆਫ ਕੰਟਰੀ ਬਹਿ ਆਰਾਮ ਨਾਲ ਹੋ ਗਈ। ਸਾਥ ਹੀ ਦੂਸਰੀ ਗੱਲ ਇਹ ਕਿ ਮੈਂ ਕੀ ਕਿਹਾ ਕਿ ਆ ਭਾਜੀ ਉਹਨੂੰ ਦੇਖੋ ਇਹਨੇ ਇਹਨੂੰ ਝਾੜਿਆ ਹੁਣ ਇਦਾਂ ਹੀ ਆ, ਤੁਸੀਂ ਟੈਨਸ਼ਨ ਨਾ ਲਿਆ ਕਰੋ। ਉਹ ਤੂੰ ਮੇਰੇ ਮਗਰ ਬੰਦਾ ਚੜਾਇਆ ਹੋਇਆ ਵਾ। ਕਿਹੜਾ? ਉਹ ਭਾਈ ਮੈਨੂੰ ਅਗਲੇ ਉਸਤਾਦ ਜੀ ਨੇ ਮੇਲ ਆਈ, ਮੈਨੂੰ ਕਰਦਾ ਧਮਕੀਆਂ ਆ ਰਹੀਆਂ, ਉਹ ਕਹਿੰਦਾ ਜੀ ਕਾਲੂ ਨਾਲ ਜਿਹੜਾ ਮਿੰਟ ਕੁ ਬਾਅਦ ਕਰਦਾ ਨਾ ਕਾਲੂ ਨੂੰ ਕਿ ਤੇਰਾ ਡਿਲਾ ਡਾਊਨ ਕਰ ਦਿਆਂਗਾ, ਤੇਰਾ ਮੈਂ ਫਲਾਣਾ ਕਰ ਦਿਆਂਗਾ, ਇਹਨੂੰ ਕੋ ਬਾਅਦ ਆ ਜਾ ਇਹ ਉਹ ਅਸੀਂ ਇਹ ਕਰ ਦਿਆਂਗੇ। ਸਾਥ ਜੀ ਇਹ ਸਾਡੀ ਮੁਹੱਬਤ ਹੈ। ਨਹੀਂ ਨਹੀਂ ਗੱਲ ਸੁਣ ਲਓ ਭਾਈ। ਜੱਫੀ ਪਾ ਕੇ। ਕੱਲ ਨੂੰ ਭਾਈ ਕੁਝ ਹੋ ਗਿਆ ਨਾ, ਮੈਂ ਕਾਲੂ ਦੇ ਪੱਤ ਕਾਲੂ ਬਸ ਜੀ ਠੀਕ ਹੈ ਜੀ। ਸਾਜੀ ਇਹ ਭਾਈ ਹੋਣਾ ਦਾ ਵੀ ਜਿਹੜਾ ਨਾ, ਇਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵਾ। ਤੂੰ 53ਵੀਂ ਤੋਂ ਸ਼ੁਰੂ ਕਰ ਵਾਪਸ। ਤਾਜੀ ਵਾਪਸੀ ਨਹੀਂ, ਉਹ ਬੰਦੇ ਨੂੰ ਮੈਂ ਮਿਲਿਆ ਇੱਕ ਦੀ ਮੇਰੀ ਵਿਆਹ ਦਾ ਥਾ। ਯਾਰ ਉਹ ਘਰ ਜਾਂਦਾ ਹੋਣਾ ਵਾ ਤੇ ਉਹ ਕੀ ਪੱਕਾ ਹੁੰਦਾ ਉਹ ਸਾਰੇ ਪਾਸੇ। ਮੈਂ ਪੱਕਾ ਸਾਰੀ ਦੁੱਖ ਵੀ ਤਾਂ ਸੁਣਦਾ ਹੋਣਾ ਨਾ, ਪੱਕੇ ਤੇ ਰਹਿਣਾ ਰਹੋ ਤੁਸੀਂ। ਸਿਰਫ ਇੱਥੇ ਦਾ ਇੰਡੀਆ ਪਾਕਿਸਤਾਨ ਦੀਆਂ ਬੁੱਢੀਆਂ ਦਾ ਰੌਲਾ ਵਾ। ਅੱਛਾ ਬਾਹਰ ਦੇ ਜਿਹੜੇ ਕੰਨਾਂ 'ਚ ਪਾਇਆ ਨਹੀਂ ਰਗੜਦੀਆਂ ਰੜਕਦੀ। ਜੀ ਮੈਂ ਤੈਨੂੰ ਦੱਸਦਾ, ਆ ਸਾਡੇ ਬਹੁਤ ਸਾਰੇ ਪਾਕਿਸਤਾਨੀ ਇੰਡੀਅਨਸ ਨੇ ਹਾਂਜੀ ਦੁਬਈ ਜਾਂ ਬਾਹਰ ਸ਼ਾਦੀਆਂ ਕੀਤੀਆਂ ਨੇ, ਮਤਲਬ ਫਿਲੀਪੀਨੋ ਦੇ ਨਾਲ, ਸਿੰਗਾਪੁਰ, ਮਤਲਬ ਇਸ ਤਰ੍ਹਾਂ। ਸ਼ਾਰਜਾ ਦੇ ਵਿੱਚ ਦੁਕਾਨ। ਨਹੀਂ ਸ਼ਾਰਜਾ ਤੇ ਉੱਥੇ ਹੀ ਹੈ ਨਾ। ਅੱਛਾ ਬਾਹਰ ਬਾਹਰ ਮਤਲਬ ਹਾਂ ਆਊਟ ਆਫ ਕੰਟਰੀ ਜਿੱਦਾਂ ਮਿੱਠੇ ਨੇ ਗਿਆ ਜੀ। ਭਾਈਜਾਨ ਇੰਜ ਬੰਦਾ ਤੇ ਉਹ ਜਾਂਦੀਆਂ ਨੇ ਕਿਸੇ ਕੈਫੇ 'ਚ, ਕਿਤੇ ਜਾ ਕੇ ਹੋਟਲ 'ਚ ਬਹਿ ਗਈ, ਬੰਦਾ ਤੇਰੇ ਨਾਲ ਬਹਿ ਗਿਆ ਦੋਸਤਾਂ ਨਾਲ ਉੱਥੇ, ਉਹ ਇੱਥੇ ਬੈਠੀ ਇਕੱਲੀ, ਰਾਤ 11 ਵਜੇ ਉਹ ਬੈਠੀ ਹੈ, ਸਵੇਰ ਦੇ 5 ਵੱਜ ਜਾਣਗੇ, ਉਹ ਤੈਨੂੰ ਇਹ ਨਹੀਂ ਕਹੂਗੀ ਚੱਲੀਏ ਜੀ। ਅਜੇ ਤਾਂ ਮੈਂ ਇਹਨਾਂ ਨਾ ਤੇਰੀ ਸੋਚ। ਹਾਂਜੀ ਪਾਕਿਸਤਾਨ ਹਾਂਜੀ ਭੈਣ ਕੰਮ ਨਾਲ ਕਰਦੀਆਂ ਨੇ, ਤੁਹਾਡਾ ਬੋਝ, ਸਾਡੀਆਂ ਬੁੱਢੀਆਂ ਬੋਝ ਬਣਦੀਆਂ ਨੇ ਸਾਡੇ ਤੇ, ਉਹ ਨਾਲ ਮੋਢੇ ਨਾਲ ਮੋਢਾ ਜੋੜਦੀਆਂ ਨੇ ਜੀ। ਹੈ ਜੀ ਸਾਡੇ ਇੱਥੇ ਕਲਚਰ ਇਹ ਆ ਕਿ ਲੈ ਬਈ ਤੇਰੇ ਤੇ ਭਾਰ ਆ ਹੁਣ ਸਾਡੀ ਧੀ, ਤੇ ਉਹ ਅਗਲਾ ਕਹਿੰਦਾ ਕਿਸੇ ਦੀ ਧੀ ਤੂੰ ਹੀ ਇਹਦਾ ਸਾਰਾ ਕੁਝ। ਇਹਨੂੰ ਸਾਂਭ। ਹਾਂ ਸਾਜੀ ਇਹਦੀ ਬੁੱਢੀ ਨੇ ਮੋਢੇ ਨਾਲ ਮੋਢਾ ਇਹਦੇ ਨਾਲ ਜੋੜਨਾ ਤੇ ਮੋਬਾਈਲ ਕਰ ਲਿਆ। ਇਹ ਕਿਧਰ ਕਹਿੰਦਾ ਲੋਕਾਂ ਦੀਆਂ ਬੁੱਢੀਆਂ ਤਾਂ ਕਹਿੰਦੀਆਂ ਤੂੰ ਮੇਰੇ ਨਾਲ ਮੋਢੇ ਨਾਲ ਮੋਢਾ ਨਹੀਂ ਜੋੜਦੀ, ਉਹ ਕਹਿੰਦੀ ਤੂੰ ਨਹਾਵੇਂ ਤੇ ਫੇਰ ਮੈਂ ਜੋੜਾਂ। ਇੱਕ ਵਾਰੀ ਮੈਂ ਜੋੜਿਆ ਸੀ, ਹਾਲ ਤੱਕ ਮੈਨੂੰ ਤੂੰ ਸਾਰੀ ਇਹਦੀ ਬੁੱਢੀ ਨੇ ਕਿਹਾ ਮੈਂ ਤੇਰੇ ਨਾਲ ਸ਼ਾਨਾ ਬਿਸ਼ਾਨਾ ਖੜਾ ਹੋਣਾ ਚਾਹੁੰਦੀ, ਤੇਰਾ ਕੰਮ। ਉਹਨੂੰ ਪੱਲੇਦਾਰੀ ਦਰਵਾਤਾ, ਰਾਤ ਮੋਢਾ ਚਲਾ ਕੇ ਤੱਪੜ ਕਰਾਇਆ। ਇਹ ਆਪਣੀ ਬੁੱਢੀ ਨੇ ਕਹਿੰਦਾ ਮੇਰੇ ਨਾਲ ਮੋਢਾ ਜੋੜੋ, ਨੇ ਮੋਢੇ ਨਾਲ ਮੋਢਾ ਲਾ ਕੇ ਵਿੱਚ ਐਲਗੀ ਸੁੱਟਦੇ। ਨਹੀਂ ਮੈਂ ਸਹੀ ਗੱਲ ਹੈ ਨਾਦਰੀ ਨਾ, ਸਾਡੇ ਇੱਥੇ ਜਿਹੜਾ ਨਾ, ਸਾਡੇ ਇੱਥੇ ਸਾਰਾ ਕੁਝ ਏਦਾਂ ਹੀ ਆ। ਅੱਛਾ ਇਹ ਨਹੀਂ ਕਿ ਹੁਣ ਸਾਡੀਆਂ ਮਤਲਬ ਚਲੋ ਮੁਸਲਮਾਨਾਂ ਦੀਆਂ ਔਰਤਾਂ ਨੇ, ਬੱਚੀਆਂ ਨੇ, ਤੇ ਉਹ ਜੀ ਬਿਸ਼ਾਨਾ ਦੀ ਵਜ੍ਹਾ ਤੋਂ ਬਾਹਰ ਨਿਕਲ ਕੇ ਕੰਮ ਕਰਨ ਲੱਗ ਪੈਣ। ਹੋਰ ਬੜੇ ਤਰੀਕੇ ਹੁੰਦੇ। ਖਾਵਨ ਦਾ ਪਤਾ ਹੁੰਦਾ ਹੈ ਕਿ ਕੀ ਕੰਮ ਕਰਦਾ, ਇਹਦਾ ਕੀ ਹਿਸਾਬ ਕਿਤਾਬ, ਇਹਦਾ ਦੇਣਾ ਲੈਣਾ ਕੀ ਹੈ, ਇਹਦੇ ਨਾਲ ਕੀ ਮੈਂ ਗੱਲਬਾਤ ਕਰਨੀ। ਇੱਥੇ ਘਰ ਆ ਕੇ ਬੰਦਾ ਦੱਸ ਹੀ ਨਹੀਂ ਸਕਦਾ ਬੁੱਢੀ ਨੂੰ ਵੀ ਮੈਂ ਕੀ, ਉਹਨੂੰ ਪਤਾ ਹੀ ਨਹੀਂ ਕੀ ਕੰਮ ਕਰਦਾ ਮੈਂ। ਉਸਤਾਦ ਜੀ ਪਹਿਲੇ 3 ਮਹੀਨੇ ਸ਼ਾਦੀ ਤੇ ਜਦੋਂ ਹੁੰਦੇ ਆ ਉਦੋਂ ਤੁਸੀਂ, 3 ਮਹੀਨੇ ਬਾਅਦ ਤੂੰ ਕਿੱਥੇ ਗਿਆ? ਇਹ ਸਿਰਫ ਤੇਰਾ ਹੀ ਹੋਇਆ, ਤੇਰਾ ਹੀ ਮਾਮਲਾ। ਸਾਡੇ ਜੱਜ ਤੇ ਤੁਸੀਂ ਹੈ। ਮੈਨੂੰ ਤੇ ਉਹਨੇ ਸਿੱਧਾ ਇਹ ਤੋਂ ਗਿਰਬਾਨ ਤੋਂ ਫੜਿਆ ਜਦੋਂ ਉਹਨੇ ਇੱਥੋਂ ਫੜ ਕੇ, ਤੁਸੀਂ ਕਹਿ ਕੇ ਇੱਥੋਂ ਫੜ ਲੈਂਦੀ ਹੈ। ਹਾਂ ਸਾਜੀ ਇੱਕ ਬੜੀ ਵੱਡੀ ਤਹਿਕੀਕ, ਮੈਂ ਸਿਰਫ ਇੱਕ ਅੱਧੇ ਮਿੰਟ ਦੀ ਗੱਲ 30 ਸੈਕਿੰਡ ਦੀ ਦੱਸਣ ਲੱਗਾ। ਸਾਜੀ ਇੱਕ ਉਸਤਾਦ ਨੇ ਨਾ ਆਪਣੇ ਸਟੂਡੈਂਟ ਨੂੰ ਡੇਲੀ ਕਹਿਣਾ ਕਿ ਬੇਟਾ ਸ਼ਾਦੀ ਦੂਸਰੀ ਕਰੋ, ਦੂਸਰੀ ਸ਼ਾਦੀ ਕਰੋ, ਦੂਸਰੀ ਸ਼ਾਦੀ। ਇੰਨਾ ਕੁ ਉਹਨੂੰ ਕਹਿ ਕੇ ਟੌਰਚਰ ਕੀਤਾ ਕਿ ਉਸਤਾਦ ਜੀ ਨੇ ਦੂਸਰੀ ਸ਼ਾਦੀ ਕਰ ਲਈ। ਦੂਸਰੀ ਸ਼ਾਦੀ ਕੀਤੀ ਤੇ ਉਹਨੇ ਅੱਗੋਂ ਉਹਨੇ ਕਿਹਾ ਵੇਖੀ ਤੇਰੀ ਜ਼ਿੰਦਗੀ 'ਚ ਤਬਦੀਲੀ ਆਉਂਦੀ। ਉਹ ਬੱਚਾ ਜਿਹੜਾ ਨਾ ਆਪਣੇ ਘਰ ਗਿਆ,
ਉਹਨੇ ਬੂਹਾ ਖੜਕਾਇਆ ਤੇ ਉਹਦੀ ਘਰਦੀ ਨੇ ਕਿਹਾ ਜਾ ਉਸੇ ਨਵੀਂ ਦੇ ਕੋਲ ਜਾ ਕੇ ਤੇ ਉੱਥੇ ਮਰ ਖਾ ਰੋਟੀ ਪਾਣੀ ਤੇ ਉਹ ਵਿਚਾਰਾ ਉੱਥੋਂ ਪਰੇਸ਼ਾਨ ਹੋ ਗਿਆ ਤੇ ਨਵੀਂ ਵੱਲ ਚਲੇ ਗਿਆ ਤੇ ਨਵੀਂ ਵੱਲ ਗਿਆ ਤੇ ਉਹ ਕਹਿੰਦੀ ਤੂੰ ਜਾ ਪੁਰਾਣੀ ਵੱਲ, ਤੈਨੂੰ ਇਹ ਨਹੀਂ ਸ਼ਰਮ ਆਈ ਕਿ ਮੈਂ ਤੇਰੇ ਵੱਲ ਲੱਜ ਆਈ ਆ ਤੇ ਤੂੰ। ਉਸਤਾਦ ਜੀ ਦੋਵਾਂ ਪਾਸੋਂ ਜ਼ਲੀਲ ਹੋ ਗਏ ਨਾ ਤੇ ਉਸ ਬੰਦੇ ਨੇ ਜਾ ਕੇ ਨਾ ਮਸਜਿਦ 'ਚ ਉੱਥੇ ਸਾਫ਼ ਤੇ ਲਵੇਟੀ ਹੋਈ ਤੇ ਉਹ ਖੋਲੀ ਤੇ ਉਹਦੇ ਨਾਲ ਉਹਨੇ ਪੈਣ ਲੱਗਾ ਤੇ ਉੱਥੇ ਹੀ ਉਹਦਾ ਉਸਤਾਦ ਪਿਆ। ਕਹਿੰਦਾ ਆਇਆ ਪੁੱਤਰ ਮੈਂ ਨਾ ਡਰਦਾ ਸੀ ਰਾਤ ਕੱਲਾ ਮੈਂ ਵੀ 2 ਕੀਤੀਆਂ ਮੈਨੂੰ ਬੰਦਾ ਕੋਈ ਨਹੀਂ 2 ਦਾ ਚੱਲਣ ਡਿਆ। ਮੈਂ ਕਿਹਾ ਚੱਲ ਤੂੰ ਕਰ ਲੇਗਾ ਇਕੱਠੇ ਫਿਰਿਆ ਕਰਾਂਗੇ। ਰਾਤ ਇਕੱਠੇ ਇੱਥੇ ਰਾਤ ਕੱਟਿਆ ਕਰਾਂਗੇ। ਨਹੀਂ ਸਾਡੇ ਪਾਕਿਸਤਾਨ 'ਚ ਬਹੁਤ ਦਲੇਰ ਔਰਤਾਂ ਵੀ ਗੁਜ਼ਰੀਆਂ ਹਾਂ ਜਿਨ੍ਹਾਂ ਨੇ 50 ਸਾਲ ਸੌਂਤਰਾਂ ਦੇ ਨਾਲ ਕੱਢੇ ਨੇ। ਨਹੀਂ ਉਸਤਾਦ ਜੀ ਮੈਂ ਨਹੀਂ ਵੇਖੀ ਅਜੇ। ਨਹੀਂ ਹੈ ਜੀ ਭਾਜੀ ਹੈ ਵਾ। ਅੱਛਾ ਜੀ ਪਾਕਿਸਤਾਨ ਦੇ ਵਿੱਚ ਜੀ ਐਵੇਂ ਕੁਝ ਵੀ ਨਹੀਂ ਹੁੰਦਾ ਯਾਰ, ਐਵੇਂ ਗੱਲਬਾਤ ਹੀ ਹੈ। ਨਹੀਂ ਉਸਤਾਦ ਜੀ ਇਹਦੇ 'ਚ ਇਹ ਕਿਤੇ ਲੱਗਦਾ ਵਾ ਔਰਤ ਨੂੰ ਕਿ ਸ਼ਾਇਦ ਹਕੂਕ ਦੇ ਵਿੱਚ ਨਹੀਂ ਭੈਣ ਤੁਹਾਨੂੰ ਸਾਰਾ ਕੁਝ ਜਾਇਜ਼ ਆ, ਬੁੱਢੀ ਨਾ ਦੱਸੋ ਬਸ, ਇਹ ਬਰਦਾਸ਼ਤ ਕਰ ਲੈਣਗੇ। ਹਾਂ ਅੱਛਾ ਜੀ ਹਾਂਜੀ ਅੱਛਾ ਬਾਅਦ ਚ ਪਤਾ ਲੱਗੇ ਬਾਅਦ ਔਖੇ ਸੌਖੇ ਬਰਦਾਸ਼ਤ ਕਰ ਲੈਣਗੇ, ਪਹਿਲੇ ਨਹੀਂ ਰਜ਼ਮ। ਨਹੀਂ ਬਾਅਦ ਚ ਵੀ ਨਹੀਂ ਕਰਦੀ, ਅੱਛਾ ਪਹਿਲੇ ਕਰ ਲੈਂਦੀਆਂ ਨੇ। ਨਿਕਾਹ ਨਾ ਕਰੋ ਉਸ ਤੋਂ ਪਹਿਲੇ ਕਰ ਲੈਣਗੀਆਂ, ਮਾਫੀ ਵੀ ਦੇ ਦੇਣਗੀਆਂ ਹਰ ਗੱਲ ਦੀ ਹਾਂ ਤੁਹਾਨੂੰ। ਹਾਂ ਤਾਜੀ ਮੇਰਾ ਇੱਕ ਦੋਸਤ ਆ, ਉਹ ਮੌਜੂਦ ਬੰਦਾ ਫੁੱਲ ਨਮਾਜ਼ ਫਿਰ ਤੇਰਾ ਆਹੀ ਤੇਰਾ ਦੋਸਤ ਕਿਹਦਾ ਝੂਠ ਸਿੱਧਾ ਹੀ ਝੂਠ। ਇਹ ਝੂਠ ਆ ਮੇਰੇ ਯਾਰ ਉਹ ਜ਼ਰਾ ਠੀਕ ਮੈਂ ਵੀ ਹੱਥ ਆਉਣ ਲੱਗਾ। ਉਹ ਹਕੀਮ ਦੀ ਉਹਦੇ ਪੱਪੂ ਦੀ ਦੁਕਾਨ ਆ ਬਰਕਸ਼ਾ। ਤਾਜੀ ਉਹ ਕਹਿੰਦਾ ਮੈਂ ਆਪਣੀ ਬੇਗਮ ਨੂੰ ਕਿਹਾ ਮੈਂ ਨਾ ਦੂਜੀ ਸ਼ਾਦੀ ਕਰਨੀ। ਹਾਂ। ਕਹਿੰਦਾ ਤਾਜੀ ਮੈਂ ਅਗਲੇ ਦਿਨ ਕੰਮ ਤੋਂ ਘਰ ਗਿਆ ਤੇ ਉਹਨੇ ਗੋਲੀਆਂ ਵਾਲੀ ਬੈਲ ਲਾਈ ਮੋਬਾਈਲ, ਗੋਲੀਆਂ ਵਾਲੀ ਬੈਲ। ਅੱਛਾ ਉਹ ਲਤੀਫਾ ਇੱਕ ਬੜਾ ਮਜ਼ਾ ਅੱਛਾ ਮੈਸੇਜ ਹੁੰਦਾ ਸੀ ਤੇ ਨਾਲ ਤਕੜਦਾ ਲਤੀਫਾ ਨੇ ਸਾਜੀ ਸੁਣਿਆ। ਉਹ ਜਾ ਕੇ ਇੱਕ ਬੰਦਾ ਉਹ ਪੰਸਾਰ ਦੀ ਦੁਕਾਨ ਤੇ ਕਹਿੰਦਾ ਕਿ ਭਾਜੀ ਜ਼ਹਿਰ ਦਿਓ। ਉਹਨੇ ਕਿਹਾ ਸਰ ਉਹ ਨਹੀਂ ਅਲਾਓ ਹੈਗਾ। ਉਹਨੇ ਕਿਹਾ ਨਹੀਂ ਭਾਜੀ ਥੋੜਾ ਦੇ ਦਿਓ। ਉਹਨੇ ਕਿਹਾ ਕਾਹਤੋਂ ਖਾਣਾ? ਉਹਨੇ ਕਹਿੰਦਾ ਯਾਰ ਬਸ ਮੈਂ ਬੁੱਢੀ ਤੋਂ ਤੰਗ ਆਇਆ। ਕਹਿੰਦਾ ਓਏ ਵੱਡੀ ਚੀਜ਼ ਹੀ ਲਿਆ ਕੇ ਆਹੋ ਠੀਕ ਹੈ ਉਸਤਾਦ ਜੀ ਇਹ ਗੱਲ ਹੈ। ਲੇਕਿਨ ਇਹ ਵਾ ਵੇਖੋ ਮੇਰੀ ਸ਼ਾਦੀ ਹੋਈ, ਮੈਂ ਆਪਣੀ ਬੇਗਮ ਨੂੰ ਉਸਤਾਦ ਜੀ ਮੈਂ ਮੋਬਾਈਲ ਅੱਗੇ ਰੱਖ ਦਿੱਤਾ, ਆਪਣੀ ਟੋਟਲ ਜੋ ਕੁਛ ਸੀ ਖੁੱਲੀ ਕਿਤਾਬ ਤਰ੍ਹਾਂ। ਉਹਨੇ ਨਹੀਂ ਅੱਗੇ ਰੱਖਿਆ, ਉਹਨੇ ਕਿਹਾ ਮੈਂ ਹਿਸਟਰੀ ਰੀਡ ਕਰ ਲਵਾਂ। ਉਸਤਾਦ ਜੀ ਇੱਕ ਤੁਸੀਂ ਕਲਿੱਪ ਵੇਖਿਆ ਇੰਗਲਿਸ਼ ਮੂਵੀ ਦਾ ਕਲਿੱਪ, ਉਹ ਜਿਹੜੇ 3 ਸਟੂਜਸ ਉਹ ਆ ਕੇ ਨਾ ਪੁੱਛਦਾ, ਕਹਿੰਦਾ ਉਹ ਮਰਦਮਸ਼ੁਮਾਰੀ ਵਾਲਾ ਬਣਿਆ ਹੁੰਦਾ, ਕਹਿੰਦਾ ਆਰ ਯੂ ਮੈਰਿਡ? ਤੇ ਪਿੱਛੋਂ ਇੱਕ ਆਉਂਦੀ ਸ਼ਾ ਉਹਦੇ ਠਾ ਵੱਜਦੀ, ਕਹਿੰਦਾ ਓਕੇ ਮੈਰਿਡ। ਗੋਰਾ ਬਹੁਤ ਨੈਸ਼ ਆ ਭਾਈ ਨਾ, ਅਸੀਂ ਜੰਮੇ ਨਹੀਂ ਉਹਨਾਂ ਦੇ ਭਾਅ ਦੇ ਕਾਮੇਡੀ ਦੇ ਵਿੱਚ। ਜਿੱਡੀ ਵੱਡੀ ਉਹ ਸਕ੍ਰਿਪਟ ਤੇ ਉਹਦੀ ਕਾਮੇਡੀ ਹੁੰਦੀ, ਲੇਕਿਨ ਇਹ ਮੈਂ ਗੋਰਾ ਦੂਸਰਾ ਨਹੀਂ ਕਰ ਸਕਦਾ, ਸਾਰਾ ਕੁਝ ਕਰਦਾ ਹੈ। ਕਰਦਾ ਗੱਲ ਉਹ ਬੌਂਗੀ ਨੂੰ ਉਸ ਹੱਦ ਤੱਕ ਲੈ ਜਾਂਦਾ ਹੈ ਕਿ ਬੰਦਾ ਕਹਿੰਦਾ ਮਰ ਗਿਆ ਯਾਰ, ਆ ਕੀ ਹਰਕਤ ਹੋਈ ਭਲਾ। ਨਹੀਂ ਉਹ ਜਸਟ ਨਾ ਸਾਇਲੈਂਟ ਕਾਮੇਡੀ ਕਰ ਸਕਦੇ, ਦੂਸਰਾ ਸੈਲਡ ਸਾਇਲੈਂਟ ਬੇਟਾ ਉਹ ਸਾਰਾ ਕੁਝ ਸਾਡੇ ਵਾਲੀਆਂ ਗੱਲਾਂ ਵੀ ਕਰਦੇ ਨੇ। ਔਰ ਸਾਇਲੈਂਟ ਜਿਹੜੀ ਤੂੰ ਕਹਿਣ ਡਿਆ ਵਾ ਉਹ ਕਾਮੇਡੀ ਹੈ ਦੁਨੀਆ ਦੀ। ਜੇ ਮੈਂ ਇੱਕ ਫਿਲਮ ਵੇਖੀ ਇੰਗਲਿਸ਼, ਉਹਦੇ ਚ ਨਾ ਪੁਲਿਸ ਵਾਲਾ ਹੁੰਦਾ, ਇੱਕ ਦਿਨ ਮੈਂ ਅੱਗੇ ਵੀ ਸ਼ਾਇਦ ਗੱਲ ਸੁਣਾਈ ਸੀ, ਮੈਂ STV ਤੇ ਹੁੰਦਾ ਸੀ। ਮੇਬੀ ਉਹ ਕਾਲਾ ਜਿਹਾ ਨਹੀਂ ਉਹਨਾਂ ਦਾ ਜਿਹੜਾ ਸਾਡਾ ਓਨਰ ਸੀ ਨਾ, ਉਹਨੇ ਬਹੁਤ ਇੰਗਲਿਸ਼ ਫਿਲਮ ਵੇਖੀ ਸੀ ਕਾਮੇਡੀ। ਉਹਨੇ ਮੈਨੂੰ ਦੱਸਿਆ ਕਹਿੰਦਾ ਆਹ ਫਿਲਮ ਵੇਖ, ਸੀਨ ਦੇਖ। ਤੇ ਪੁਲਿਸ ਵਾਲੇ 2 ਗੱਲਾਂ ਕਰ ਰਹੇ ਤੇ ਉਹ ਸ਼ੂਟ ਮਾਰ ਕੇ ਉਹਨਾਂ ਨੂੰ ਬਾਹਰ ਨਿਕਲ ਜਾਂਦਾ ਇੱਕ। ਤੇ ਕਹਿੰਦਾ ਕੀ ਕਹਿ ਗਿਆ? ਮੈਂ ਕੀ ਕਹਿ ਗਿਆ? ਕਹਿੰਦਾ ਉਹਨੇ ਨੂੰ ਕਿਹਾ ਕਿ ਤੈਨੂੰ ਮੈਂ ਆਹ ਮੁਜਰਮ ਦਾ ਕਿਹਾ ਵਾ, ਕਿੰਨੇ ਮਹੀਨੇ ਹੋ ਗਏ ਤੈਨੂੰ ਫੜ ਕਿਉਂ ਨਹੀਂ ਰਿਹਾ? ਤੈਨੂੰ ਆਪਣੀ ਨੌਕਰੀ ਨਹੀਂ ਪੈ ਰਹੀ ਲੱਗਦਾ, ਠੀਕ ਹੈ ਨਾ? ਇਸ ਤੋਂ ਪਹਿਲੇ ਕਿ ਸਾਨੂੰ ਤੈਨੂੰ ਫੜਨਾ ਪੈ ਜੇ, ਇਹਨੂੰ ਫੜ ਕੇ ਲਿਆ। ਤੇ ਉਹ ਅੱਗੋਂ ਫੁੱਲ ਐਕਟਿਵ ਨਾਲ ਕਹਿੰਦਾ ਸਰ ਮੈਂ ਉਹਨੂੰ 3 ਦਿਨਾਂ 'ਚ ਫੜ ਕੇ ਲਿਆਵਾਂਗਾ, ਭਾਵੇਂ ਮਹੀਨਾ ਲੱਗ ਜੇ ਮੈਨੂੰ। ਬਹੁਤ ਅੱਛੇ। ਤੇ ਉਹ ਕਹਿ ਕੇ ਚੱਲ ਜਾਂਦਾ, ਤੇ ਉਹ ਮਗਰੋਂ ਉਹ ਸੋਚਦਾ ਰਹਿੰਦਾ ਕਿ ਇਹਨੇ ਇਹ ਕਿਹੜੀ ਗੱਲ ਆ? ਐਸੀ ਤਾਂ ਕਹੀਦਾ ਕਿ ਮੈਂ ਕਹਿੰਦਾ ਸਰ ਮੈਨੂੰ ਫੜ ਕੇ ਲਿਆਵਾਂਗਾ, ਭਾਵੇਂ ਮੈਨੂੰ ਮਹੀਨਾ ਲੱਗ ਜੇ, 3 ਦਿਨਾਂ 'ਚ ਲੈ ਕੇ ਆਵਾਂਗਾ। ਵਾਹ ਉਹ ਜਿੱਦਾਂ ਉਧਰ ਭਾਵੇਂ ਫੈਸਲੇ ਕਿਹਾ ਸੀਗਾ ਕਿ ਯਾਰ ਉਹ ਸਾਲ 'ਚ ਇੱਕ ਉਹਨਾਂ ਦਿਨ ਆਉਂਦਾ, ਡੇਲੀ ਇਹ ਕਰਦੇ ਆ। ਆਹ ਤੇ ਉਹ ਭਾਵੇਂ ਨੂੰ ਸਾਰੀ ਕਾਮੇਡੀ ਉਹਨਾਂ ਵਰਗੀ ਕਾਮੇਡੀ ਕਰਨੀ ਕਿਸੇ ਨਹੀਂ ਜਿਹੜੀ ਫੈਸਲਾਬਾਦ ਦਾ ਅੰਗਵਾਨਾ ਵੀ ਦੂਸਰੇ। ਯਾਰ ਨਹੀਂ ਯਾਰ, ਉਹ ਬਹੁਤ ਅੱਗੇ ਦੀ ਦੁਨੀਆ ਹੈ, ਸਾਨੂੰ ਸਮਝ ਨਹੀਂ ਆਉਂਦੀ ਉਹਨਾਂ ਦੀ। ਅਸੀਂ ਉਰਦੂ ਹਿੰਦੀ ਸੁਣ ਕੇ ਸਮਝਦੇ ਹਾਂ, ਤੇ ਅਸੀਂ ਉਹਨਾਂ ਚੋਂ ਸਿਲੈਕਟ ਕੀਤਾ ਗਿਆ ਬਹੁਤ ਵੱਡਾ ਕਾਮੇਡੀ ਇਹਨਾਂ ਦਾ। ਜਿਸ ਤਰ੍ਹਾਂ ਫੈਸਲਾਬਾਦ ਪਤਾ ਹੀ ਨਹੀਂ, ਫੈਸਲਾਬਾਦ ਕੁਝ ਨਹੀਂ ਸਮਝਦੇ ਤੁਸੀਂ। ਨਹੀਂ ਕਿਸੇ ਨੂੰ ਵੀ ਮੈਂ ਕੁਝ ਨਹੀਂ ਕਹਿੰਦਾ, ਗੋਰਾ ਬਹੁਤ ਅੱਗੇ ਹੈ, ਉਹਦੀ ਕਾਮੇਡੀ ਸਿਚੁਏਸ਼ਨ ਗੱਲਬਾਤ। ਇਹ ਕੀ ਕਰਦਾ ਵਾ ਤੂੰ ਉਹ ਦੇਖ, ਜਿਹੜਾ ਉਹ ਪਪੇਟ ਵਾਲਾ ਹਾਂ ਉਹ ਗੱਲਾਂ ਕਰਦਾ, ਐਕਟ ਨਹੀਂ ਕਰਦਾ। ਤੇ ਅੰਕਲ ਸਰਗਮ ਦੇਖਿਆ ਤੁਸੀਂ? ਅੰਕਲ ਸਰਗਮ ਨੇ ਕਿਹੜਾ ਅੱਛਾ ਕੰਮ ਕੀਤਾ ਯਾਰ ਮੈਂ ਇਹਨਾਂ ਨੂੰ ਇਹ ਨਹੀਂ ਕਹਿ ਰਿਹਾ, ਤੂੰ ਇੰਟਰਨੈਸ਼ਨਲ ਗੱਲ ਕਰ ਯਾਰ, ਤੇ ਅੰਕਲ ਸਰਗਮ ਬੜੀ ਦੁਨੀਆ ਪਈ ਹੈ। ਖਾਸਾ ਨੁਸਰਤ ਨੇ ਕੰਪਿਊਟਰ ਸਾੜਤਾ ਸੀਗਾ ਗੋਰੇ ਦਾ। ਹਾਂਜੀ ਐਂ ਕਰਕੇ ਉਹਨਾਂ ਨੇ ਬਾਅਦ ਚ ਉਹਨਾਂ ਨੇ ਭਾਈ ਵੀ ਤਾਂ ਰੱਖਿਆ ਸੀ। ਸਹੀ ਕਰੋਗੇ ਨਹੀਂ ਯਾਰ ਐਸਾ ਨਹੀਂ ਹੋਇਆ।
ਲੇਕਿਨ ਉਸਤਾਦ ਜੀ ਕਾਮੇਡੀ ਤੇ ਵੀ ਇਹ ਵੀ ਹੁਣ ਸਾਡੇ ਮੁਆਸ਼ਰੇ ਦੇ ਵਿੱਚ ਇੱਕ ਮੋਚੀ ਨਾਈ ਇਹ ਉਹ ਛੋਟੇ ਜਿਹੜੇ ਸਾਡੇ ਸ਼ੋਭੇ ਨੇ ਉਹਦੇ ਵਿੱਚ ਕਾਮੇਡੀ ਅਸੀਂ ਕਰ ਲੈਂਦੇ ਨਾ, ਉਹ ਗੋਰਾ ਨਹੀਂ ਕਰ ਸਕਦਾ। ਨਹੀਂ ਸਾਰੇ ਕੀਤੀ ਉਹਨਾਂ ਨੇ, ਤੁਸੀਂ ਵੇਖਿਆ ਨਹੀਂ ਨਾ। ਉਸਤਾਦ ਜੀ ਮੈਂ ਤੁਹਾਨੂੰ ਕਿਹਾ ਸੀ ਜਿਹੜੀ ਮਾਹੌਲਿਆਤੀ ਕਾਮੇਡੀ ਹੈ ਨਾ, ਜਿੱਦਾਂ ਆਪਣੀ ਗਲੀ ਮੁਹੱਲੇ 'ਚ ਹੁੰਦੀ ਆ, ਜਿਵੇਂ ਤੁਸੀਂ ਇੱਕ ਸਬਜ਼ੀ ਵਾਲਾ ਕਹਿਣਾ ਥੋੜਾ ਧਨੀਆ ਹੋਰ ਪਾ ਦੇ, ਥੋੜਾ ਹੋਰ ਪਾ ਦੇ, ਯਾਰ ਉਹ ਸਾਰਾ ਕੁਝ ਕਰਦੇ ਆ, ਬੜਾ ਬੜਾ ਚੇਦਾ ਕਰਦੇ ਗੋਰੇ, ਬਹੁਤ ਬਹੁਤ ਨੈਸ਼। ਉਹ ਉਦਾਂ ਦਾ ਕੀਤਾ ਕਿਸੇ ਨੇ ਚੇਦਾ ਜਿਹੜੇ ਉਹ ਪਿੱਛੇ ਜੇ ਆ ਹੁਣ ਵੀ ਬਣਾਉਂਦੇ ਨੇ, ਲੇਕਿਨ ਅੱਜ ਤੋਂ 5-7-8 ਸਾਲ ਪਹਿਲੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਉਹ ਐਟਮਾਂ ਕਰਦੇ ਹੁੰਦੇ ਸੀ ਕਿ ਸੜਕ 'ਚੋਂ ਲੰਘ ਰਿਹਾ ਤੇ ਉਹ ਥੱਲੇ ਇੰਜ ਕਰਕੇ ਚੇਂਜ ਕਰ ਦਿੰਦੇ ਬੰਦੇ ਨੂੰ। ਹਾਂਜੀ ਹਾਂਜੀ ਹਾਂਜੀ। ਉਹ ਕੀ ਆਈਡੀਆ ਸੀ ਉਹਦਾ, ਵਾਸ਼ਰੂਮ ਵਾਲਾ ਉਹ ਅੱਗੇ ਲਾਲ ਕਾਰਪਟ ਵਿਛਾ ਦਿੰਦੇ ਉਹ। ਆਹੋ ਉਹ ਦੇਖਿਆ, ਉਹ ਵਾਸ਼ਰੂਮ 'ਚ ਬੰਦਾ ਨਿਕਲਦਾ ਤੇ ਕਿ ਪੂਰੀ ਹੋਟ ਲੱਗਾ ਹੁੰਦਾ। ਉਹ ਕਹਿੰਦਾ ਇਹ ਕਿੱਥੇ ਮੈਂ ਆ ਗਿਆ, ਦੇਖਿਆ ਅੱਗੇ ਉਹ ਕਿੰਨੇ ਕਰਨੇ ਨੇ। ਅੱਗੇ ਕਬੀਨਾ ਬੈਠੀ ਹੁੰਦੀ ਆ, ਉਹ ਚੋਰ ਮੀਟਿੰਗ ਹੋ ਰਹੀ ਹੈ, ਮੀਟਿੰਗ ਹੋ ਰਹੀ ਹੈ ਤੇ ਉਧਰੋਂ ਵਾਸ਼ਰੂਮ 'ਚ ਨਿਕਲ ਕੇ ਬੈਲਟ ਬੰਨਣ ਦੇ ਤੇ ਵੇਖਦਾ ਕਿ ਕਿੰਨੇ ਜਣੇ ਉਹ ਟਾਈਆਂ ਲਾ ਕੇ ਤੇ ਲੈਪਟਾਪ ਕੋਲ ਰੀਤ ਸਾਹਿਬ ਫੈਸਿਲਿਟੀਆਂ ਸਹੂਲਤਾਂ ਇੱਥੇ ਸਾਡੇ ਫੈਸਲਾਬਾਦੀਆਂ ਦੇ ਉਹ ਯਾਰ ਨਹੀਂ ਯਾਰ ਮਿੱਠੇ ਨਾ ਕਰ, ਪਤਾ ਕਿ ਉਹ ਬਹੁਤ ਅਗਲੀ ਦੁਨੀਆ, ਉਹ ਪ੍ਰੈਕਟੀਕਲੀ ਦੇ ਵਿੱਚ ਨੇ। ਹਾਂਜੀ। ਅਸੀਂ ਗੱਲਾਂ ਬਾਤਾਂ ਹੀ ਆ, ਆ ਕਰਾਂਗੇ ਉਹ ਕਰਕੇ ਅਗਲੇ ਉਹ ਇੱਕ ਬੀਬੀ ਸਾਜ ਜੀ ਹੁੰਦੀ ਸਰਦਖਾਨੇ 'ਚ ਮੁਰਦਾ ਦੇਖਣ, ਤੇ ਉਹ ਇੰਜ ਬੰਦ ਕਰਦਾ ਵਾ, ਉਹ ਕਹਾਤਾ ਉਹ ਵੀ ਤੇ ਉਹ ਜਿਹੜੀ ਇੱਕ ਬਿਲਕੁਲ ਉਹ ਫੁੱਟਪਾਥ ਉਹਨਾਂ ਨੇ ਨਾ ਥੱਲੇ ਖਾਲੀ ਕਰਕੇ ਨਾ ਫੁੱਟਪਾਥ, ਵੇ ਉਹਨਾਂ ਦਾ ਕੰਮ, ਉਹਨਾਂ ਨੂੰ ਟਾਇਲ ਉੱਤੇ ਲਾਈ ਹੈ ਤੇ ਟਾਇਲ ਦੇ ਅੰਦਰ ਉਹਨਾਂ ਨੇ ਕੁੜੀ ਖਿਲਾਰੀ ਹੈ ਤੇ ਉਦਾਂ ਦਾ ਹੀ ਸਿਰ ਬਿਲਕੁਲ ਉਹਨੇ ਹੱਥ ਫੜਿਆ ਭਾਈ ਨੇ। ਉਹ ਦੇਖਿਆ ਨਾ ਕੰਮ, ਉਹ ਇੰਜ ਕਰਕੇ ਜਾਂਦਾ ਵਾ ਤੇ ਉਹਨੇ ਇੰਜ ਕਰਕੇ ਨਾ ਫੜਿਆ ਹੁੰਦਾ, ਉਹਨੇ ਸਿਰ ਇੱਕ ਬੰਦਾ ਲੈ ਕੇ ਜਾ ਰਿਹਾ ਤੇ ਉਹ ਸੇਮ ਉਦਾਂ ਦੀ ਨਾ ਉਹਨਾਂ ਨੇ ਕੁੜੀ ਵਿੱਚ ਰੱਖੀ ਹੁੰਦੀ ਤੇ ਉਹ ਸਿਰ ਇੰਜ ਡਿੱਗਦਾ ਐ ਜਾਣ ਕੇ ਛੱਡਦਾ ਤੇ ਉਹ ਸਿਰ ਥੱਲੇ ਡਿੱਗ ਪੈਂਦਾ ਤੇ ਉਹ ਸਿਰ ਡਿੱਗਦਾ ਨਾ ਇੰਜ ਕਰਕੇ ਤੇ ਅੱਗੋਂ ਉਹਦੇ ਇੱਕ ਸ਼ੀਟ ਲੈ ਕੇ ਲੰਘਦੇ ਆ ਦੋ ਜਣੇ ਆ ਵੱਡੀ ਜੀ, ਉਨੀ ਦੇਰ ਚ ਉਹ ਚੱਲ ਜਾਂਦਾ ਗੇਮ ਪਾ ਕੇ। ਉਹ ਜਦੋਂ ਲੰਘਦਾ ਤਾਂ ਬੰਦਾ ਕਹਿੰਦਾ ਯਾਰ ਸਿਰ ਪੜਾਣਾ, ਤੇ ਉਹ ਸੱਚੀ ਮੁੱਚ ਕੁੜੀ ਦੀ ਐ ਧੌਣ ਬਾਹਰ ਕੱਢ ਕੇ ਇੱਥੇ ਉਹਦੇ ਉੱਪਰ ਜ਼ਿਆਦਾ ਚੀਕ ਮਾਰਦੀ। ਆਹੋ ਤੇ ਉਹ ਬੰਦਾ ਇੰਜ ਕਰਕੇ ਉਹਦਾ ਸਿਰ ਫੜਦਾ ਤੇ ਉਹ ਕਰਦਾ। ਇੱਕ ਮੈਂ ਦੇਖਿਆ ਕਿ ਮਾਲ ਦੇ ਵਿੱਚ ਨਾ, ਬੜਾ ਵੱਡਾ ਮਾਲ ਆ ਤੇ ਉੱਥੇ ਵਾਟਰ ਮਸ਼ੀਨ ਪਈ ਹੈ ਨਾ, ਆ ਪਾਣੀ ਵਾਲੀ, ਤੇ ਉਹਦਾ ਜਿਹੜਾ ਉੱਪਰਲਾ ਨਹੀਂ, ਉਹ ਜਿਹੜਾ ਬੋਤਲ ਦੇ ਨਾ ਉਹਨਾਂ ਨੇ ਕੱਪੜਾ ਟੈਪ ਜਿਹਾ ਪਾਇਆ ਅੱਗੇ, ਮਤਲਬ ਉਹ ਢੱਕੀ ਹੈ, ਤੇ ਥੱਲੇ ਉਹਦੇ ਹਿੱਸੇ 'ਚ ਨਾ ਸਾਫ਼ ਪਾਣੀ ਦਾ ਕੋਈ ਪੈਪ ਲਾਇਆ ਵਾ, ਤੇ ਜਿਹੜਾ ਉੱਪਰਲੀ ਬੋਤਲ ਹੈ ਨਾ, ਉਹਦੇ ਵਿੱਚ ਡੱਡੂ ਮਰੇ, ਕਿਰਲੀਆਂ, ਗੰਦ, ਪਤਾ ਨਹੀਂ ਕੀ ਉਹਦੇ 'ਚ, ਤੌਬਾ, ਦੇਖਿਆ ਨਹੀਂ ਜਾਂਦਾ ਉਹਦੇ ਵੱਲ। ਤੇ ਹੁਣ ਬੋਤਲ ਉਹ ਲੱਗੀ ਉੱਤੇ, ਥੱਲੇ ਉਹਨਾਂ ਨੇ ਕਨੈਕਸ਼ਨ ਚੇਂਜ ਕਰਕੇ ਨਵਾਂ, ਤੇ ਇੱਕ ਹੁਣ ਬੁੱਢੀ ਆਈ, ਉਹਨੇ ਇੰਜ ਕਰਕੇ ਪਾਣੀ ਭਰਿਆ, ਪਾਣੀ ਭਰ ਕੇ ਤੇ ਇੱਕ ਬੰਦਾ ਆਇਆ ਤੇ ਉਹਨੇ ਸਿਰਫ ਇੰਜ ਕਰਕੇ ਕੱਪੜਾ ਇੰਜ ਕੀਤਾ ਤੇ ਉਹਨੇ ਗਲਾਸ ਹੱਥ 'ਚ ਫੜਿਆ। ਤਾਂ ਜੋ ਪੁਲਿਸ ਵਾਲੇ ਕੋ ਲੱਭਣ ਦਿੰਦੇ ਮੁਜਰਮ ਨੂੰ, ਦਹਿਸ਼ਤਗਰਦ ਨੂੰ, ਉਹ ਨਾਲ ਇੱਕ ਫੋਟੋਸ਼ਾਪ ਵਾਲਾ ਤਸਵੀਰ ਖਿੱਚ ਕੇ ਨਾ ਨਾਲ ਉਹਦੇ ਤਸਵੀਰ ਲਾ ਦਿੰਦਾ, ਉਹਨੂੰ ਦਿਖਾਉਂਦਾ, ਕਹਿੰਦਾ ਇਹਨੂੰ, ਉਹ ਦੇਖਦਾ ਮੈਂ ਕਿੱਧਰ ਬੈਠਾ ਆ, ਉਹਨੂੰ ਵੀ ਪੜ ਕੇ ਕਿੱਥੇ ਆਵਾਂਗੇ। ਰਾਜੀ ਕੋਈ ਬੜਾ ਅੱਛਾ ਕਹਿੰਦਾ ਮੇਰੀ ਗੱਡੀ ਦਾ ਧਿਆਨ ਰੱਖੀ, ਤੇ ਉਹ ਜਾਂਦਾ ਉੱਥੇ ਪਿੱਛੋਂ, ਉਹ ਗੱਡੀ ਜਿਹੜੀ ਨਾ ਫਲੈਕਸ ਉਹਦੀ ਹੁੰਦੀ ਆ ਗੱਤੇ ਜਿਹੀ, ਉਹ ਬਣਾ ਕੇ ਲਾਈ, ਉਹ ਬਾਹਰ ਨਾ ਡਿੱਗ ਪਈ ਤੇ ਉਹ ਵੇਖਦਾ ਜਾ ਕੇ, ਉਹ ਕਹਿੰਦਾ ਗੱਡੀ ਕਿੱਧਰ ਗਈ, ਉਹ ਗੱਡੀ ਥੱਲੇ ਡਿੱਗੀ ਹੁੰਦੀ। ਹਾਂਜੀ ਨਹੀਂ ਪਤਾ ਇਹ ਕੋਲੇ ਵੇਖਿਆ ਜਿਹੜਾ ਇੱਕ ਗੱਡੀ ਦੇ ਥੱਲੇ ਨੋਟ ਆਇਆ ਹੁੰਦਾ, ਆਹੋ, ਤੇ ਸਾਹਮਣੇ ਹੋਟਲ ਸਾਰੇ ਚਾਹ ਪੀਣ ਬੈਠੇ, ਉਹ ਦੇਖਿਆ ਤੂੰ? ਆਹ ਦਿਖਾਇਆ ਆਹ ਯਾਰ ਕੀ ਖੂਬਸੂਰਤ। ਹਾਂਜੀ ਭੈਣ, ਇਹ ਕਾਮੇਡੀ ਆ, ਕਰਕੇ ਅਗਲੇ ਦਿਖਾ ਰਹੇ। ਸਹੂਲਤਾਂ ਫੈਸਿਲਿਟੀਆਂ ਸਾਡੇ ਕੋਲ, ਹੁਣ ਸਾਨੂੰ ਉਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ, ਅਸੀਂ ਤੁਹਾਨੂੰ ਕਰਕੇ ਦਿਖਾ ਦਈਏ। ਜੀ ਤੁਹਾਡੇ ਕੋਲ ਸਾਰੀਆਂ ਸਹੂਲਤਾਂ ਹੈਗੀਆਂ ਨੇ, ਤੁਹਾਡੇ ਕੋਲ ਕੈਮਰੇ ਹੈਗੇ, ਤੁਹਾਡੇ ਕੋਲ ਬੰਦੇ ਹੈਗੇ, ਤੁਹਾਡੇ ਕੋਲ ਲੋਕੇਸ਼ਨਾਂ, ਸਾਰਾ ਕੁਝ ਹੈਗਾ ਤੁਹਾਡੇ ਕੋਲ, ਲੇਕਿਨ ਤੁਸੀਂ ਨਾ ਸਕ੍ਰਿਪਟ ਵੀ ਮਿਲੇ ਨਾ ਕਰਿਆ ਕਰੋ, ਇਦਾਂ ਜੜ ਚੜਦੇ ਹੋ, ਨਾ ਕਰਿਆ ਕਰੋ, ਇਹ ਸ਼ੁਗਲ ਚ ਵੀ ਨਾ ਇਦਾਂ ਦੀ ਗੱਲ ਕਰਿਆ ਕਰੋ। ਅੱਛਾ ਉਸਤਾਦ ਜੀ, ਜੇ ਤੁਹਾਡੀ ਆ ਮੋਗੀ ਕਾਮੇਡੀ ਵਾਲੀ ਗੱਲ, 53 ਵਾਲੇ ਬੰਦੇ ਦਾ ਕੀ ਕਰਨਾ ਤੇ ਓ ਯਾਰ ਉਹਨੂੰ ਐਸ਼ ਕਰਨ ਦੇ, ਯਾਰ ਉਹਦੇ ਪਿੱਛੇ ਪੈ ਕੇ ਯਾਰ ਛੱਡ ਤੇ ਬੜੀਆਂ ਤੂੰ ਇਦਾਂ ਦੀਆਂ ਜਿਹੜੀਆਂ ਗੱਲਾਂ ਅਸੀਂ ਕਰਦੇ ਨਾ, ਸਾਡੀਆਂ ਜਿਹੜੀਆਂ ਬਾਜੀਆਂ ਭਾਬੀਆਂ ਨਾ ਸਾਰੀਆਂ, ਤਾਂ ਜੀ ਮੈਨੂੰ ਰਹਿ ਗਈ ਬਹੁਤ ਬੁਰਾ ਸਮਝਦੀਆਂ ਨੇ ਸਾਨੂੰ। ਉਹ ਇੱਕ ਮੁਲਾਕਾਤ ਹੁੰਦੀ ਵਾਈਫ ਉਹਦੀ, ਫੋਨ ਤੇ ਰੋਂਦਾ ਅੱਜ ਇਹ ਜਾਂਦੀ ਹੈ। ਆਹੋ ਪ੍ਰੇਮ ਮੋੜ ਕੇ ਹੋਈ ਹੈ। ਤੁਸੀਂ ਕੋਈ ਹੋਰ ਖਬਰ ਕੱਢੋ ਚੋ। ਅਗਲੀ ਖਬਰ ਇਹ ਹੈਗੀ ਕਿ 37 ਸਾਲ ਬਾਅਦ ਇੱਕ ਚਾਈਨੀਜ਼ ਬਾਬ ਨੂੰ ਉਹਦਾ ਬੇਟਾ ਮਿਲ ਗਿਆ, ਸਿਰਫ DNA ਦੀ ਵਜ੍ਹਾ ਤੋਂ। ਉਹ ਕਿੱਦਾਂ ਮਿਲਿਆ? ਉਹਨੇ DNA ਦਿੱਤਾ ਸੀ ਆਪਣੇ ਉਹ ਪੁੱਤਰ ਲਈ ਕਿ ਇੱਕ ਹਸਪੀਟਲ, ਜਿਵੇਂ ਵੱਡਾ ਹਸਪੀਟਲ, ਉਹਨੇ ਕਿਹਾ ਜੀ ਮੇਰੇ DNA ਟੈਸਟ ਵਾ ਤੇ ਇਹਦੀ ਰਿਪੋਰਟ ਹੈਗੀ ਹੈ, ਇਸ DNA ਦਾ ਕੋਈ ਬੰਦਾ ਇੱਥੇ ਆ ਕੇ DNA ਕਰਵਾਏ ਨਾ ਤੇ ਮੈਨੂੰ ਕਾਲ ਕਰਨਾ। 37 ਸਾਲ ਬਾਅਦ ਉਹਦਾ ਪੁੱਤਰ ਉਸੇ ਹਸਪੀਟਲ 'ਚ ਆਇਆ, ਉਹਨੇ DNA ਟੈਸਟ ਕਰਵਾਇਆ ਤੇ ਉਹਨਾਂ ਨੇ ਉਹ ਹਰ ਵਾਰੀ ਉਹ ਮੈਚ ਕਰਦੇ ਸੀ, ਉਹ ਵੇਖਿਆ ਤੇ ਉਹ ਨਿਕਲਿਆ। ਉਹਨਾਂ ਨੇ ਨਹੀਂ ਮੈਚ ਕਰਨਾ, ਸਿਸਟਮ ਆਪੇ ਦੱਸ ਦਿੰਦਾ ਉਹਨਾਂ ਨੂੰ। ਤੇ ਉਹ ਭਾਈ ਉਹਨਾਂ ਨੇ ਕਿਹਾ ਜੀ ਉਹ ਤੁਸੀਂ ਫਲਾਂ ਦੇ ਬੇਟੇ ਹੋ। ਉਹਨੇ ਕਿਹਾ ਮੈਂ ਆਪਣਾ ਬਾਪ, ਕਿਉਂਕਿ ਉਹਨੇ ਬਚਪਨ ਦੇ ਵਿੱਚ ਹੀ ਨਾ ਕਿਸੇ ਨੂੰ ਦੇ ਦਿੱਤਾ ਸੀ ਗੁਰਬਤ ਦੀ ਵਜ੍ਹਾ ਤੋਂ। ਉਸਤਾਦ ਜੀ 37 ਸਾਲ ਬਾਅਦ ਉਹਦਾ ਪੁੱਤਰ ਨਹੀਂ, ਉਹਨਾਂ ਨੇ ਕਾਲ ਵੀ 37 ਸਾਲਾਂ ਬਾਅਦ ਉਹਨੇ ਨੰਬਰ ਚੇਂਜ ਨਹੀਂ ਕੀਤਾ। ਉਹ ਫੇਮ ਦੀ ਖਾਤਰ ਕੀਤਾ ਉਹਨੇ ਸਾਰਾ ਕੁਝ। ਤੂੰ ਵੀ ਗੱਲ ਫੇਮ ਦੀ ਖਾਤਰ ਹੀ ਕੀਤੀ। ਉਸਤਾਦ ਜੀ ਇਹਦੇ ਅੱਬੇ ਨੇ ਵੀ ਕਿਹਾ ਵੀ ਉਹਨੇ ਨਹੀਂ ਇਹਦਾ ਪੁੱਤਰ ਗਿਆ,
ਇਹਦੇ ਪੁੱਤਰ ਨੇ ਕਿਹਾ ਜੀ ਮੈਨੂੰ ਮੇਰਾ ਮੁੰਡਾ ਨੀ ਲੱਭਣ, ਅੱਬਾ ਨਹੀਂ ਲੱਭਣ ਦਿਆ, ਮੇਰਾ DNA ਲੈ ਲਓ ਤੇ ਇਹ ਮੈਨੂੰ ਦੱਸਣਾ। ਉਹ ਹਰ ਦੂਜੇ ਦਿਨ ਇਹਨੂੰ ਫੋਨ ਕਰਨ, ਬਾਈ ਇਹਦੇ ਨਾਲ ਵੀ ਰਲ ਗਿਆ ਜੀ, ਇਹਦੇ ਨਾਲ ਵੀ ਰਲ ਗਈ, ਇਹਦੇ ਨਾਲ ਵੀ ਰਲ ਗਿਆ। ਇਹ ਮੁੜ ਕੇ ਜਾ ਕੇ DNA ਡਿਲੀਟ ਕਰਾ ਕੇ ਆਇਆ ਉੱਥੋਂ। ਖੂਨ ਚੇਂਜ ਕਰਾ ਦਿਆ। ਯਾਰ ਕੈਸੀ ਗੱਲ ਆ ਯਾਰ, ਮਿੱਠੇ ਹੋ ਸਕਦਾ ਹੈ ਯਾਰ। ਨਹੀਂ ਕੋਈ ਵੱਡੀ ਗੱਲ ਨਹੀਂ, ਆਫ ਕੋਰਸ ਨੋ ਇਸ਼ੂ। ਆਫ ਕੋਰਸ ਨਹੀਂ, ਅਫਸੋਸ। ਡਿਸਕੋਰਸ ਯਾਰ ਇਹ ਕੱਲ ਤੁਹਾਡਾ DNA ਕਿਸੇ ਨੇ ਮਿਲਿਆ? ਉਹਨੂੰ DNA ਦਾ ਪਤਾ ਹੀ ਨਹੀਂ ਹੈਗਾ। DNA ਖੂਨ ਦੇ ਟੈਸਟ ਨੂੰ ਕਹਿੰਦੇ ਯਾਰ, ਕੀ ਉਹਦੇ ਚ ਕੀ ਹੁੰਦਾ ਸੈੱਲ ਹੁੰਦੇ, ਹੈ? ਸੈੱਲ ਹੁੰਦੇ ਮਿਲ ਕਿਹੜੇ ਜਾਂਦੇ ਨਸ਼ੀਬਾਂ ਦੇ? ਯਾਰ। ਪਤਾ ਕੀ DNA ਜਿਹੜੇ ਟੈਸਟ ਨਾ, ਇਹ ਸਾਰੀਆਂ ਸਾਜੀ ਇਹ ਆਮ ਗੱਲਾਂ ਹੈਗੀਆਂ। ਨਹੀਂ ਸਾਜ਼ਿਸ਼, ਖੂਨ ਦੇ ਨਹੀਂ ਟੈਸਟ ਹੁੰਦੇ, ਸਾਜ਼ਿਸ਼ ਬੜੀਆਂ ਜਗ੍ਹਾ ਤੇ ਹੁੰਦੇ ਆ, ਹੱਡੀਆਂ ਦੇ ਵਿੱਚੋਂ ਵੀ ਕੱਢਦੇ ਇਹ ਆ। ਸਾਜ਼ਿਸ਼ ਹੈਗੀ ਸਾਡੇ ਖਿਲਾਫ। ਸੱਚ ਕੈਸੀ ਗੱਲ, ਉਹ ਕਹਿੰਦੇ ਤੁਹਾਡੇ ਪਿਓ ਦਾਦੇ ਪੜਦਾਦੇ ਦੀ ਹਾਂਜੀ ਆਦਤਾਂ ਤੱਕ ਦੱਸ ਦਿੰਦੇ ਨੇ। ਹਾਂਜੀ ਹਾਂਜੀ। ਹਾਂਜੀ ਆਦਤਾਂ ਤੱਕ ਹਾਂਜੀ, ਮਤਲਬ ਜਸਾਮਤ ਦੱਸ ਦਿੰਦੇ ਨੇ ਕਿ ਤੇਰਾ ਪੜਦਾਦੇ ਦਾ 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 ਪੜਦਾਦਾ ਜਿਹੜਾ ਠਹਿਰ ਜੋ ਇੰਨਾ ਪੜਦਾਦਾ ਇੰਨਾ ਪੜਦਾਦਾ ਏਦਾਂ ਦਾ ਸੀ, ਹੋਇਆ ਹੀ ਨਹੀਂ ਦੁਨੀਆ ਤੇ ਜਿੰਨਾ ਪੜਦਾਦਾ ਤੁਸੀਂ ਗਣਾਤਾ। ਆਹ ਇਹਦੇ ਨੂੰ DNA ਮੈਂ ਫਰੌਨ ਦੇ ਕੋਲ ਲਿਜਾਣ ਦੀ ਕੋਸ਼ਿਸ਼ ਕਰ ਰਿਹਾ। ਨਹੀਂ DNA ਨਾਲ ਵਾਕਈ ਆਦਤਾਂ ਤੋਂ ਪਤਾ ਲੱਗਦਾ। ਹਾਂਜੀ ਜਨਾਬ। ਹਾਂਜੀ DNA ਬਹੁਤ ਇਹ ਖੂਨ ਮੈਚ ਜਿਹੜਾ ਕਰਕੇ ਮੁੜ ਕੇ ਖੂਨ ਲਾਉਂਦੇ। ਉਹ ਨਹੀਂ ਖੂਨ ਮੈਚ ਕਰਕੇ ਫਿਰ ਉਹ ਹੋਰ ਚੀਜ਼ ਦਾ ਖੂਨ ਮੈਚ ਕਰਕੇ। ਮੈਂ ਇਦਾਂ ਦਾ ਮੇਰਾ ਕਿੰਨੀ ਵੀ DNA ਹੋਇਆ, ਉਹ ਕਹਿੰਦੇ ਭਾਈ ਹੁਣ ਤੇਰੇ ਬੋਤਲ ਲੱਗਣੀ ਆ, ਤੇਰਾ ਮੈਚ ਹੋਣਾ ਵਾ, DNA ਤੇਰਾ ਬੋਤਲ ਦੇ ਦਿੰਦੇ। ਸਾਜੀ ਇਹਨੂੰ DNA ਦਾ ਇਹਨੂੰ ਪਤਾ ਸਰ, ਤੁਸੀਂ ਦੱਸੀ DNA ਕੀ ਹੁੰਦਾ? DNA ਇਹ ਹੀ ਉਹ ਸਹੀ ਕਹਿੰਦੇ ਆ ਨਾਲ ਉਸਤਾਦ ਜੀ, ਉਹ ਬਲੱਡ ਦਾ ਹੀ ਹੁੰਦਾ। ਹਾਂਜੀ ਉਹ ਹੀ ਆ ਯਾਰ। ਤੁਹਾਨੂੰ ਇਹਦਾ ਵੀ DNA ਹੋਇਆ ਭਾਈ। ਇੱਕ ਬੰਦੇ ਨੇ ਕਿਹਾ ਮੁੰਡਾ ਮੇਰਾ ਆਵੇ ਮੈਨੂੰ ਦੱਸੀ, ਉਹ ਇਹ ਗਿਆ ਬਲੱਡ ਤੇ ਉਹਨੇ ਇਹਦਾ DNA ਕੀਤਾ, ਉਹਨੇ ਆਪਣੇ ਵਾਲਦ ਨੂੰ ਕਾਲ ਕੀਤੀ, ਉਹਨੂੰ ਆ ਕੇ ਵੀਡੀਓ ਕਾਲ ਦਿੱਤੀ, ਤੇਰਾ ਮੁੰਡਾ ਕਹਿੰਦਾ ਆ ਕਿਸੇ ਹੋਰ ਨਾ ਬਣਾ ਦਿਓ ਯਾਰ, ਪੁੱਤ ਕਰਾ ਇਹਨੂੰ ਕੈਂਸਲ ਕਰ ਦਿਓ। ਇਹਨੇ ਵੀ DNA ਦਿੱਤਾ। ਮੈਂ ਹਾਂ ਉਹ ਭਾਈ ਉਹ ਖੁਸਰਾ ਰਿਹਾ, ਕਹਿੰਦਾ ਮੈਂ ਕਈ ਵਾਰੀ ਫੰਕਸ਼ਨ ਤੇ ਵੀ ਸੱਦਿਆ, ਮੇਰਾ ਤਾਂ ਧੂਰ ਵੀ ਚੱਲਣ ਦਿਆ। ਕਾਲੂ ਦੇ ਅੱਬੇ ਦਾ ਵੀ DNA ਮਿਲ ਗਿਆ ਤੇ ਉਹ ਹੁਣ ਕਹਿੰਦਾ ਹੁਣ ਮੋਟੀ ਰੱਖੋ ਇਹਨੂੰ, ਇਹਨੂੰ ਵਾਧਾ ਨਾ ਕਰੋ। ਆਹੋ ਇਹਨੂੰ ਨਾ ਇਹਨੂੰ ਦਬਾਉਣ ਦੇ ਕਿੰਨੇ ਪੈਸੇ ਲਓਗੇ? ਕਾਲੂ ਦੇ ਬੇਟਾ DNA ਮਿਲਿਆ ਤੇ ਵੇਖ ਕੇ ਹੋਇਆ ਕਿੱਧਰ ਮਿਲ ਗਿਆ ਇਹ ਕਿੱਧਰ ਮਿਲ ਗਿਆ ਯਾਰ ਤੋਬਾ ਕਰ। ਸਾਜੀ ਇੰਗਲੈਂਡ ਦੇ ਵਿੱਚ ਇੱਕ ਘਰ ਦੇ ਵਿੱਚ ਸ਼ੀਸ਼ਾ ਲੱਗਾ ਸੀ। ਹੱਲ ਹੈ। ਚਲੋ ਉਹ ਸ਼ੀਸ਼ੇ ਤੇ ਸੂਰਜ ਦੀ ਲਾਈਟ ਪੈਂਦੀ ਸੀ। ਉਹ ਜਿਹੜਾ ਇੱਕ ਜਿਸੀ ਸ਼ੀਸ਼ਾ ਹੁੰਦਾ ਸਾਜੀ ਅਸੀਂ ਇੰਜ ਰੱਖਦੇ ਸੀ ਤੇ ਉਹ ਪਤਾ ਸੜ ਜਾਂਦਾ ਸੀ। ਹਾਂ ਉਹ ਕਿਤੇ ਬੇਵਕੂਫ ਨੇ ਨਾ ਉਹ ਲਾ ਲਿਆ ਆਪਣੇ ਵਿੰਡੋ ਵਾਲੀ ਸਾਈਡ ਤੇ ਸ਼ੀਸ਼ਾ, ਉਧਰੋਂ ਸਾਜੀ ਉਹ ਲਾਈਟ ਪਈ ਸੂਰਜ ਦੀ ਤੇ ਉਹ ਉਹਨੂੰ ਨਾਲ ਪਰਦਾ ਸੀ, ਉਹਨੂੰ ਅੱਗ ਪਈ, ਅੱਗ ਪੈਂਦਾ ਪੂਰਾ ਉਹਨਾਂ ਦਾ ਘਰ ਸੜ ਗਿਆ। ਸ਼ੀਸ਼ੇ ਤੋਂ ਅੱਗ ਪੈ ਗਈ, ਪੂਰਾ ਘਰ ਸੜ ਗਿਆ। ਉਹ ਆਕਾ ਨਾ ਸ਼ੀਸ਼ਾ ਅੱਗ ਵਾਲਾ ਸ਼ੀਸ਼ਾ। DNA ਦੇ ਗਿਆ, ਕਹਿੰਦਾ ਜੀ ਕੋਈ ਇਸ DNA ਦਾ ਆਵੇ ਨਾ ਤੇ ਮੈਨੂੰ ਦੱਸਣਾ। 7 ਸਾਲ ਬਾਅਦ ਆਪ ਹੀ ਉੱਥੇ ਜਾ ਕੇ ਦੁਬਾਰਾ DNA ਕੀਤਾ ਉਹਨਾਂ ਨੇ 2 ਮਿੰਟ ਬਾਅਦ ਇਹਨੂੰ ਉੱਥੇ ਖਲੋਤੇ ਨੂੰ ਫੋਨ ਕਰਤਾ। ਉਹਨੇ ਕਿਹਾ ਭਾਜੀ ਮੁਬਾਰਕ ਹੋਵੇ। ਕਹਿੰਦਾ ਜੀ ਮੈਂ ਹੀ ਆਇਆ ਸਾਜੀ ਉਹ ਕਹਿੰਦੇ ਨਾ ਆਦਤਾਂ ਵੀ ਦੱਸ ਦਿੰਦਾ DNA। ਯਾਰ ਗੱਲ ਹੀ ਨਹੀਂ ਸਮਝਿਆ ਸਾਡੀ। ਆਹੋ ਉਹਨੇ ਮੂਡ ਕਰਤਾ, ਉਹ ਕਹਿੰਦਾ ਮੈਂ ਆਪ ਹੀ ਆ ਇਹਦੇ ਕੋਲ। ਮੈਂ ਹੀ ਆਇਆ ਸੀ ਪਹਿਲੇ ਵੀ, ਹੁਣ ਫਿਰ ਮੈਂ ਹੀ ਆਇਆ ਕਿਸੇ ਮਸਲੇ 'ਚ। ਅੱਛਾ ਸਾਜੀ ਇਹਦੇ ਦਾਦਿਆਂ ਪੜਦਾਦਿਆਂ ਨੂੰ ਕਿਹਾ ਆਦਤਾਂ ਦੱਸੀਏ। ਫਿਰ ਉਹਨਾਂ ਨੇ ਫੋਨ ਕੀਤਾ 2 ਸਾਲ ਬਾਅਦ ਜਦੋਂ ਜਰਮਨ ਮੁੰਡਾ ਆਇਆ, ਉਹਨਾਂ ਨੇ ਫੋਨ ਕਰਕੇ ਪਹਿਲਾਂ ਉਹਨੂੰ ਫੋਨ ਕੀਤਾ, ਉਹਨੇ ਕਿਹਾ ਭਾਜੀ ਕਿੱਥੇ ਹੋ? ਹਸਪਤਾਲ ਤੇ ਨਹੀਂ? ਉਹਨੇ ਕਿਹਾ ਨਹੀਂ ਭਾਜੀ ਮੈਂ ਤਾਂ ਕੰਮ ਤੇ ਆ। ਉਹਨੇ ਕਿਹਾ ਆ ਜਾਓ ਕੋਈ ਮੁੰਡਾ ਲੱਭ ਗਿਆ ਤੁਹਾਡਾ। ਅੱਛਾ ਆਦਤਾਂ ਦਾ ਬੰਦਾ ਹੁਣ ਮੇਰੇ ਗੱਲ ਨਿਕਲ ਗਈ, ਲੇਕਿਨ ਜ਼ਿਹਨ 'ਚ ਆਦਤਾਂ ਰਲਦੀਆਂ ਨੇ ਬੰਦੇ ਦੀ। ਆਦਤਾਂ ਹਾਂਜੀ ਉਹ ਪਤਾ ਲੱਗ ਜਾਂਦਾ ਵੀ ਇਹ ਆਦਤਾਂ ਇਹਦੇ ਦਾਦੇ ਪੜਦਾਦੇ ਦੇ ਵਿੱਚ ਫਲਾਣੇ 'ਚ ਆਇਆ ਸੀ। ਉਹਨਾਂ ਨੇ ਇਹ DNA ਕਰਾਇਆ ਨੇ, ਕਿਹਾ ਜੀ ਮੈਨੂੰ ਮੇਰੇ ਪੜਦਾਦੇ ਦੀਆਂ ਆਦਤਾਂ ਦੱਸੋ। ਉਹ ਡਾਕਟਰ ਸਿਆਣਾ ਸੀ, ਇਹਦਾ ਵਾਕਫ ਸੀ, ਉਹਨੇ ਸਾਰੀਆਂ ਪੜ੍ਹ ਕੇ ਉਹਨਾਂ ਨੂੰ ਪਹਿਲੇ ਸਾਈਡ ਤੇ ਉਹਨੇ ਗੱਲ ਸੁਣ। ਮੈਂ ਤਾਂ ਕਹਿੰਦਾ ਰਹਿਣ ਦੇ, ਪੁਰਗਾ ਉਹ ਕਰਾ ਦੇ। ਪਤਾ ਕੀ ਇਹ ਕੰਮ ਬੜਾ ਖਰਾਬ ਹੋ ਜਾਏ। ਬੀਤੀ ਦੀ ਗੱਲ ਆ। ਉਸਤਾਦ ਵੀ DNA ਕਰਵਾ ਕੇ ਨਾ ਆਇਆ ਤੇ ਉਹਨਾਂ ਨੇ ਨਾ 6 ਸਾਲ ਬਾਅਦ ਇਹਨਾਂ ਨੂੰ ਫੋਨ ਕਰਕੇ ਕਿਹਾ, ਉਹਨੇ ਕਿਹਾ ਸਰ ਥੋੜਾ ਵੱਧ ਦੇ ਦੇਈਦਾ ਹੁੰਦਾ ਵਾ, 6 ਕੋ ਤੁਸੀਂ DNA ਲਈ ਵੀ ਸੈੱਲ ਥੋੜੇ ਦੇ ਗਏ। ਬਾਸ ਗਿਆ DNA ਲਈ ਬਲੱਡ ਦੇਣ, ਉਹਨੂੰ ਬਿਠਾ ਕੇ ਕਹਿੰਦੇ ਪੁੱਤ ਹਲੇ ਪਹਿਲੇ DNA ਦਾ ਬਲੱਡ ਬਣ ਲੈਣ ਤੇਰੇ ਅੰਦਰ ਹਲੇ ਬਲੱਡ ਬਣ ਨਹੀਂ ਡਿਆ, ਉਹ ਚਿੱਟਾ ਪਾਣੀ ਤੁਰਿਆ ਫਿਰਦਾ ਵਾ, ਹਲੇ ਨਹੀਂ 20 ਸਾਲ ਬਾਅਦ ਤੇਰੇ ਬਲੱਡ ਬਣਨਾ ਵਾ। ਆ ਕੱਲ ਵੀ ਗਿਆ DNA, ਇਹ ਕਹਿੰਦਾ ਜੀ ਇਹ ਮੈਚ ਕਰਕੇ ਨਾ ਮੈਨੂੰ ਦੱਸ ਦਿਓ, ਮੇਰਾ ਅੱਬੂ ਨਹੀਂ ਲੱਭ ਰਿਹਾ। ਉਹਨਾਂ ਨੇ ਭਾਈ ਇਹਨੂੰ ਫੋਨ ਕੀਤਾ, ਉਹ ਵੀ ਕੋਈ ਮੁੰਡਾ ਹੀ ਸੀ, ਉਹ ਵੀ ਅੱਬੂ ਨੂੰ ਹੀ ਲੱਭ ਰਿਹਾ। ਉਹਦੇ ਨਾਲ ਮੈਚ ਕਰ ਲਿਆ। ਉਹ 2 ਮੁੰਡੇ ਹੋ ਗਏ ਫਿਰ 2। ਇਹ ਤੇ ਬੜੀ ਹਕੀਕਤ ਕਰ ਲਈ ਯਾਰ। ਨਹੀਂ ਇਹਨੇ ਕਹਿ ਰਹੀ ਹੈ ਮੇਰਾ DNA ਰੱਖ ਲਓ, ਮੇਰਾ ਅੱਬੂ ਨਹੀਂ ਲੱਭਦਾ, ਲੈਬਾਰਟਰੀ ਲੱਗਣਾ, ਚੱਲ ਪੁੱਤ ਮੈਂ ਚੱਲਦਾ। ਯਾਰ ਕੈਸੀ ਗੱਲ।
ਡੀਐਨਏ ਟੈਸਟ ਕਰਾਉਣ ਗਿਆ, ਕਹਿੰਦਾ ਡਰਾ ਤਾਂ ਨਹੀਂ ਹੋਊਗਾ ਲੈ, ਉਹ ਟੈਸਟ ਹੋਰ ਆ। ਇਹ ਗੱਲ ਮੈਨੂੰ ਪਤਾ ਨਹੀਂ ਲੱਗਾ ਕਾਲੂ ਬਾਰ ਯਾਰ। ਸਾਜਿਆ ਕਾਲੂ ਨਹੀਂ ਕਾਲੂ ਹਾਂ ਗੋਲੀ ਟਾਫੀ ਦਾ ਕੰਮ ਕਰਦਾ ਸੀ ਤੇ ਵਿੱਚ ਗਾਣਾ ਨਾਲ ਸਾਈਕਲ ਤੇ ਲਾਇਆ, ਮਿੱਤਰਾਂ ਨੇ ਅੱਜ ਗੋਲੀਆਂ ਚਲਾਉਣੀਆਂ ਵੀ ਗੋਲੀਆਂ। ਮਿੱਤਰਾਂ ਨੇ ਅੱਜ ਗੋਲੀਆਂ ਨੇ ਖਾਣੀਆਂ। ਸਾਡੀ ਸੇਲ ਮੇਲਾ ਨਹੀਂ ਜਿਹੜਾ ਲੱਗਦਾ, ਉਹਦੇ ਤੇ ਜਾ ਕੇ ਕਹਿੰਦਾ ਮੇਰੇ ਤੇ ਚਿਰਾਗ ਬਾਲਣ। ਨਹੀਂ ਸੇਲ ਮੇਲੇ ਤੇ ਕਹਿੰਦੇ ਚਿਰਾਗ। ਆਪਣੀ ਅੰਮੀ ਨੂੰ ਕਹਿੰਦਾ ਅੰਮੀ ਮੈਨੂੰ ਪਤਾ ਲੱਗਾ ਤੁਸੀਂ ਹਸਪਤਾਲ 'ਚ ਮੈਨੂੰ ਚੋਰੀ ਕੀਤਾ। ਮੈਨੂੰ ਵੇਖ ਕੇ ਕਹਿੰਦੀ ਪੁੱਤ ਜੀ ਮੈਂ ਚੋਰੀ ਕਰਨਾ ਹੁੰਦਾ ਕੋਈ ਚੰਗਾ ਨਾ ਚੁੱਕਦੀ। ਨਹੀਂ ਯਾਰ ਇਹ ਨਾ ਕਹਿ ਕਰੋ ਕਾਲੂ ਸੋਹਣਾ ਆਦਮੀ ਹੈ ਯਾਰ, ਕੀ ਹੋ ਗਿਆ ਤੈਨੂੰ ਯਾਰ? ਇਦਾਂ ਦੀ ਉਹਨੂੰ ਕਰ ਲਿਆ ਕਰੋ ਗੱਲ। ਮੈਨੂੰ ਉਹ ਜਦੋਂ ਪੈਦਾ ਹੋਇਆ ਉਹ ਵੀ ਸੋਹਣਾ ਮਸਤਾਦ ਜੀ ਆਏ ਕਾਜੀ ਕਾਲੂ ਹਸਪਤਾਲ 'ਚ ਦਾਖਲ ਹੋ ਗਿਆ, ਇੰਨੇ ਮਰੀਜ਼ ਨੂੰ ਪਤਾ ਕਰਨ ਆਉਂਦੇ, ਉਹਨਾਂ ਨੇ ਇਹਦਾ ਬੈੱਡ ਬਾਹਰ ਪਾਰਕ 'ਚ ਹੀ ਲਵਾ ਬਾਹਰ ਦੀ ਸਾਈਡ। ਉਹ ਕਹਿੰਦੇ ਇੱਥੇ ਹੀ ਸਾਡੀ ਜਿਹੜੇ ਬੱਚੇ ਉਹ ਚੇਂਜ ਕਰ ਦਿੰਦੇ, ਤੁਹਾਨੂੰ ਪਤਾ ਹੈ ਬੱਚੇ ਚੇਂਜ ਕਰ ਦਿੰਦੀਆਂ ਔਰਤਾਂ ਉੱਥੇ ਜਿਹੜੀਆਂ ਨਰਸਾਂ ਹੁੰਦੀਆਂ ਨੇ ਹਸਪਤਾਲਾਂ 'ਚ। ਆਹੋ ਪੈਸੇ ਲੈ ਕੇ ਸਾਡੀ। ਉਹ ਨਹੀਂ ਹੈ ਹਾਂਜੀ ਬੜਾ ਟ੍ਰੈਂਡ ਚੱਲਿਆ ਹੋਇਆ। ਹਾਂਜੀ ਉਹ ਬੱਚੀ ਜੇ ਕਿਸੇ ਕਈਆਂ ਨੂੰ ਬੱਚਿਆਂ ਦੀ ਤਾਂਘ ਹੁੰਦੀ ਨਾ, ਬੱਚਾ ਪੈਦਾ ਹੋਵੇ ਉਹ ਬੱਚੀ ਹੋ ਜਾਂਦੀ ਨਾ, ਤੇ ਉਹ ਫਿਰ ਕਹਿੰਦੇ ਪੈਸੇ ਦੇ ਤੁਹਾਨੂੰ ਮੈਂ ਇਧਰੋਂ ਇੰਜ ਕਰ ਦਿੱਤੇ ਜਾਂ ਨੈਟ ਕਰ। ਉਹ ਯਾਰ ਇਹ ਕਿਦਾਂ ਸਰ ਓਏ ਇਹ ਹੋ ਗਿਆ ਸੀ ਚੇਂਜ। ਫਿਰ ਭਾਜੀ ਇਹ ਇੱਥੋਂ ਤੱਕ ਨਹੀਂ, ਬਾਅਦ ਚ ਬੱਚੇ ਵੀ ਸੇਲ ਹੁੰਦੇ ਨੇ। ਬੱਚਾ ਪੈਦਾ ਹੋਇਆ ਉਹ ਕਹਿੰਦੇ ਜੀ ਉਹ ਤਾਂ ਮਸਲਾ ਬਣ ਗਿਆ ਬੱਚਾ ਜਿਹੜਾ। ਵਜ਼ਨ ਦੇ ਹਿਸਾਬ ਨਾਲ ਬੱਚਾ ਸੇਲ ਹੋ ਰਿਹਾ ਸਾਡੀ। ਹਾਂਜੀ ਕੱਟ ਕੇ ਲੈਦਾ ਵੇਖਦਾ ਉਹ ਚੱਲ ਇਹ ਬਕਵਾਸ ਲਾਓ ਆ। ਆ ਲੈ ਇਹ ਵੀ ਚੇਂਜ ਹੋ ਗਿਆ ਸੀਗਾ। ਇਹਦਾ ਆਪਾਂ ਕਹਿੰਦਾ ਮੈਨੂੰ ਅਸਲੀ ਮੁੰਡਾ ਤੇ ਉਹਨੇ ਤੇ ਆ ਵੀ ਰੱਖ ਲਓ। ਉਹਨਾਂ ਨੇ ਜਦੋਂ ਅਸਲੀ ਦਿੱਤਾ ਉਹਨਾਂ ਨੇ ਕਿਹਾ ਨਹੀਂ ਆਈ ਦੇ ਦਿਓ। ਇਹ ਤਾਂ ਬਾਤ ਹੈ ਤੇ ਅੱਬੇ ਨੂੰ ਫੜਾਇਆ ਲੈਟਰ ਕਰਕੇ ਚੈੱਕ ਕਰਨ ਗਿਆ। ਜਦੋਂ ਕਾਲੂ ਹੋਇਆ ਨਾ, ਕਾਲੂ ਦੇ ਬਾਲਦਰੀ ਦੇ ਬਾਲਦਰ ਕੁੱਟਿਆ, ਕਹਿੰਦਾ ਉਦੋਂ ਤਾਂ ਮੈਨੂੰ ਕਹਿੰਦੀ ਮੈਂ ਡਰਾਈ ਫੂਡ ਖਵਾਈ ਜਾਂ ਹਾਂ ਕੀਤਾ। ਤਾਜੀ ਤੋਂ ਕਾਲੂ ਹੋਇਆ, ਤਾਈ ਨੇ ਇਹ ਨਹੀਂ ਕਿਹਾ ਮੁਬਾਰਕ ਹੋਵੇ, ਉਹ ਨਿਕਲ ਗਈ ਸੀ। ਕਹਿੰਦੀ ਮੈਨੂੰ ਨਹੀਂ ਸਮਝ ਆ ਰਹੀ। ਮੈਂ ਦੱਸਣਾ ਕਿੱਦਾਂ ਵਾ। ਜਦੋਂ ਇਹ ਉਸਤਾਦ ਜੀ ਦਾਈ ਨੇ ਇੰਜ ਫੜ ਕੇ ਗਿਆ ਉਹ ਇਹਦਾ ਮੂੰਹ ਕਿੱਥੇ ਆ? ਜਦੋਂ ਆਹ ਪੈਦਾ ਹੋਇਆ ਨਾ, ਚਾਚੇ ਉਹਨਾਂ ਨੇ ਨਰਸਾਂ ਨੂੰ ਬੋਲਿਆ, ਕਹਿੰਦਾ ਤੁਸੀਂ ਸਾਰੀਆਂ ਤੇ ਆਇਆ ਇਕੱਠੀਆਂ ਹੋ ਕੇ ਜਬ ਜੌਨ ਸੀ ਨਾ ਹੋਣ ਲੱਗਾ। ਹਾਂ ਕੀ ਜੌਨ ਸੀ ਨਾ ਹੋਣ ਲੱਗੀ। ਹਾਂ ਨਹੀਂ ਜਦੋਂ ਇਹ ਪੈਦਾ ਹੋਇਆ ਨਾ ਉਹਨੇ ਦਿਖਾਇਆ ਨਹੀਂ। ਇੱਕ ਹੋਰ ਮੁੰਡਾ ਸੀ, ਉਹਨਾਂ ਨੇ ਕਿਹਾ ਵੀ ਚੱਲ ਯਾਰ, ਉਹਨਾਂ ਨੇ ਦੋਵਾਂ ਦੇ ਉੱਤੇ ਨਾ ਇੰਜ ਢੱਕ ਕੇ ਨਾ ਕੱਪੜਾ ਪਾ ਕੇ ਇਹਨਾਂ ਦੇ ਬੁਣ ਕੇ ਆ ਕੇ ਭਾਜੀ ਇਹਨਾਂ ਦੋਵਾਂ ਚੋਂ ਮੰਨ ਲਓ ਕਿਹੜਾ ਮੰਨਣਾ ਫਾਈਨਲ। ਇਹਦੇ ਆਪਣੇ ਹਿਸਾਬ ਨਾਲ ਇਹਦੇ ਆਪਣੇ ਕਹਿੰਦੇ ਯਾਰ ਇਹ ਸਮਾਰਟ ਜਿਹਾ ਠੀਕ ਲੱਗ ਰਿਹਾ। ਇਹਦੇ ਆਪਣੇ ਕਿਹਾ ਆਹ ਜਦੋਂ ਉਹਨਾਂ ਨੇ ਕੱਪੜਾ ਚੁੱਕੇ ਨੇ ਇਹਦੇ ਵੱਲ ਵੇਖਿਆ, ਹਾਲੇ ਉਹ ਨਹੀਂ ਵੇਖਿਆ ਇਹਦੇ ਬਿਨ, ਤੇ ਕਹਿੰਦਾ ਨਹੀਂ ਉਹ ਦੇ ਦੋ ਮੈਨੂੰ। ਉਹ ਜਿੱਦਾਂ ਦਾ ਵੀ ਹੈ ਉਹ ਦੇ ਦੋ। ਇਹ ਰਿਪਲੇਸ ਵੀ ਉਹਨਾਂ ਨੇ ਕਿਹਾ ਭਾਈ ਇਹ ਕਹਿੰਦਾ ਨਹੀਂ ਉਹ ਜੋ ਵੀ ਆ ਮੈਨੂੰ ਉਹ ਦੇ ਦੋ ਬਸ। ਇਸ ਤੋਂ ਬਗੈਰ ਮੈਨੂੰ ਜੋ ਵੀ ਇਹਨਾਂ ਦੇ ਉਸਤਾਦ ਜੀ ਜਦੋਂ ਪੈਦਾ ਹੋਇਆ ਨਾ, ਆਪਣੀ ਬਾਲਦਰ ਇੰਜ ਕਰਕੇ ਜੁੜ ਕੇ ਪਿਆ, ਇਹਦੇ ਬੁਰੇ ਦੇ ਕਰਕੇ ਵੇਖਿਆ, ਕਹਿੰਦਾ ਇਹ ਬੱਚਾ ਆ ਕੇ ਤੇਰੀ ਤਿਲੀ ਬਾਹਰ ਆ ਗਈ। ਬਾਸ ਜੀ ਤੋਂ ਪੈਦਾ ਹੋਇਆ ਨਾ, ਨਰਸ ਕਹਿੰਦੀ ਆਂਦੋ ਜੀ ਕੀ ਇਦਾਂ ਵੀ ਕਦੀ ਕਿਸੇ ਨੇ ਬੱਚਾ ਬਣਾਇਆ। ਇਹ ਜਦੋਂ ਪੈਦਾ ਹੋਇਆ ਨਾ ਉਸਤਾਦ ਜੀ, ਤੇ ਉਦੋਂ ਵੀ ਨਰਸਾਂ ਵਟਾਉਂਦੀਆਂ ਸੀ। ਇਹਨੇ ਆਪਣੇ ਅੱਬੇ ਨੂੰ ਵੇਖਿਆ ਤੇ ਨਾਲ ਦੇ ਬੈੱਡ ਤੇ ਕਮਾਈ ਨੂੰ ਕਹਿੰਦਾ ਮੈਨੂੰ ਵਟਾ ਲਿਆ। ਇਹ ਜਦੋਂ ਪੈਦਾ ਹੋਇਆ, ਨਰਸ ਨੇ ਫੋਨ ਕੀਤਾ ਤੇ ਅੱਬੂ ਨੂੰ ਕਿ ਫੌਰਨ ਫਟਾਫਟ ਆਓ ਤੁਹਾਡੇ ਬੇਟਾ ਆ। ਇਹਦਾ ਪਹਿਲਾਂ ਵੇਖ ਕਹਿੰਦਾ ਲਓ ਜੀ ਮੈਂ ਮਸ਼ੀਨ ਦੀ ਵੀ ਚੱਲਦੀ ਛੱਡ ਆਇਆ। ਉਹ ਕਿ ਮੈਂ ਮਸ਼ੀਨ ਚੱਲਦੀ ਛੱਡ ਆਇਆ, ਉਹ ਤੋਂ ਬੱਚਾ। ਬਾਸ ਜੀ ਤੋਂ ਪੈਦਾ ਹੋਇਆ ਨਾ, ਤੇ ਨਰਸ ਉਂਗਲ ਤੇ ਘੁਮਾਉਂਦੀ ਜਿਹੀ ਹੁੰਦੀਆਂ ਨੇ ਬਾਹਰ। ਇਹ ਜਦੋਂ ਪੈਦਾ ਹੋਇਆ ਉਸਤਾਦ ਜੀ ਦੀ ਅੰਮੀ ਨੇ ਕਿਹਾ ਵੀ ਵਟਾ ਦਿਓ ਉਹਦੇ ਪਿੰਡ ਗਿਆ। ਨਰਸ ਨੇ ਵੇਖ ਕੇ ਕਿਹਾ, ਉਹਨੇ ਕਿਹਾ ਭਾਈ ਅਸੀਂ ਸੇਵੀਆਂ ਦਾ ਪੈਕਟ ਦੇ ਸਕਦੇ। ਨਹੀਂ ਇਹਨੂੰ ਵੇਖ ਕੇ ਤਾਂ ਆਪਾਂ ਨਰਸ ਨੂੰ ਕਹਿਣਾ ਭੈਣੇ ਤੂੰ ਰੱਖ ਲਾ। ਨਹੀਂ ਕਿਸੇ ਦੇ ਘਰ ਕੁੜੀ ਹੋਈ ਨਾ, ਤੇ ਉਹਨਾਂ ਨੇ ਕਿਹਾ ਯਾਰ ਸਾਨੂੰ ਉਧਰੋਂ ਇਹ ਹੋ ਪਿਆ। ਉਹਨੇ ਕਿਹਾ ਜੋ ਮਰਜ਼ੀ ਹੈ ਤੂੰ ਨਾ ਮੁੰਡਾ ਲਿਆ ਦੇ। ਜੋ ਉਹਦੇ ਘਰ ਅੱਗੇ 14 ਕੁੜੀਆਂ ਸੀ, ਉਹਨੇ ਜਦੋਂ ਉਹਨੇ ਵੇਖਿਆ ਉਹਨੇ ਕਿਹਾ ਮੇਰੀ ਕੁੜੀ ਵਾਪਸ ਲਿਆ। ਮੈਂ 15 ਕਰ ਲਾਂਗਾ ਕਹਿਆ। ਇਹਦੇ ਅੱਬੂ ਨੇ ਜਦੋਂ ਪੈਦਾ ਹੋਇਆ ਤੇ ਖਾਲਾ ਨੂੰ ਦੇ ਦਿੱਤਾ। ਇਹਦੇ ਖਾਲਾ ਨੂੰ ਵੇਖ ਕਹਿੰਦੀ ਸਾਨੂੰ ਅੱਲਾ ਹੋਰ ਦੇ ਦਊਗਾ, ਇਹਨੂੰ ਰੱਖ ਲਓ ਤੁਸੀਂ। ਸਾਨੂੰ ਅੱਲਾ ਆਪਣਾ ਤਾਜੀ ਕਾਲੂ ਜਦੋਂ ਪੈਦਾ ਹੋਇਆ 2 ਦਿਨਾਂ ਬਾਅਦ ਪਤਾ ਚੱਲਿਆ। ਉਹ ਕਹਿੰਦੇ ਭਾਈ ਉਹਦੀ ਸਿੱਧ ਪੁੱਠਦਾ ਹੀ ਨਹੀਂ ਪਤਾ ਚੱਲਦਾ। ਹਲੇ ਠੀਕ ਨਹੀਂ ਗੱਲ। ਇਹ ਜਦੋਂ ਪੈਦਾ ਜਦੋਂ ਪੈਦਾ ਹੋਇਆ ਨਾ ਠੀਕ 15 ਮਿੰਟ ਬਾਅਦ ਗੱਲ ਹੋਣੀ ਵੀ ਗੈਪ ਹਸਪਤਾਲ ਚੋਂ, ਅੱਬੇ ਹੋਣੀ ਵੀ ਗੈਪ ਕੱਲਾ ਪਿਓ ਕਹਿੰਦੇ ਇੱਕ ਤੋਂ ਆਇਆ, ਕਹਿੰਦਾ ਪਤਾ ਨਹੀਂ ਬੱਚਾ। ਇਹ ਜਦੋਂ ਭਾਜੀ ਜਦੋਂ ਬਾਹਰ ਜਾ ਕੇ ਨਾ ਸਾਈਡ ਤੇ ਦੂਰ ਜਾ ਕੇ ਦੱਬ ਕਹਿੰਦਾ ਸ਼ੁਕਰ ਕਰ ਬਚ ਗਏ। ਇਹ ਜਦੋਂ ਪੈਦਾ ਹੋਇਆ, ਨਰਸ ਨੂੰ ਇਹਦੇ ਪਿਓ ਨੇ ਪੁੱਛਿਆ ਕੀ ਹੋਇਆ, ਤੇ ਨਰਸ ਤੋਂ ਬੁੱਚੀਆਂ ਪਾਉਂਦੀ ਲਿਆਉਣੀ। ਇਹ ਜਦੋਂ ਪੈਦਾ ਹੋਇਆ ਉਹਨਾਂ ਨੇ ਵੇਖ ਕੇ ਤੇ ਬਿਲ ਲੋਕੇਸ਼ਨ ਆਫ ਕਰ ਦਿੱਤੀ ਮੋਬਾਈਲ। ਤੇ ਨਾ ਲਿਆਉਣ। ਇਹ ਇੰਨਾ ਛੋਟਾ ਜਿਹਾ ਸੀ ਜਦੋਂ ਪੈਦਾ ਹੋਇਆ, ਨਰਸ ਆਈ ਇਹਦੇ ਅੱਬੇ ਨੂੰ ਫੜਾ ਕੇ ਨਾ ਕਹਿੰਦੀ ਫੜੋ ਮੈਂ ਬਾਕੀ ਵੀ ਲੈ ਕੇ ਆਉਂਦਾ।
ਕੱਲਾ ਕੱਲਾ ਕਰਕੇ ਨਹੀਂ ਜਦੋਂ ਬਾਸ ਪੈਦਾ ਹੋਇਆ ਨਰਸ ਨੇ ਫੀਸ ਨਹੀਂ ਲਈ, ਕਹਿੰਦੇ ਬਸ ਦੁਆ ਕਰੋ ਅੱਲਾ ਮੈਨੂੰ ਮਾਫ ਕਰ ਦੇਵੇ। ਜਦੋਂ ਬਾਸ ਪੈਦਾ ਹੋਇਆ ਨਾ ਨਰਸ ਨੂੰ ਵੇਖ ਕੇ ਨਾ ਇਹਦੀ ਮੈਨੂੰ ਕਹਿੰਦੀ ਭੈਣੇ ਤੂੰ ਤਾਂ ਮੈਨੂੰ ਕਹਿੰਦੀ ਮੈਂ ਫਲ ਬਹੁਤ ਖਾਦਾ ਵਾ। ਯਾਰ ਨਹੀਂ ਮਾਸ਼ਾਅੱਲਾ ਪਿਆਰਾ ਸੀ ਉਸ ਦਾ, ਛੋਟਾ ਜਿਹਾ ਹੁੰਦੇ ਵੀ ਏਡਾ ਹੀ ਸੀ। ਮੈਂ ਬੜਾ ਕਿਊਟ ਸੀ ਉਸਤਾਦ ਜੀ। ਇਹ ਕਾਲੂ ਜਦੋਂ ਪੈਦਾ ਹੋਇਆ ਇਹ ਤੇ ਬੋਲਦਾ ਹੀ ਨਾ ਸੀ, ਮਿੱਟੀ ਸੀਗਾ, ਉਹ ਛਾੜ ਪਵਾ ਕੇ ਉਹਨਾਂ ਨੇ ਚੈੱਕ ਕੀਤਾ। ਇਹਦਾ ਸੋਲ ਚ ਮਿੱਟੀ ਸੀਗਾ। ਹਾਂਜੀ ਕਾਲੂ ਦੇ ਦੋਵਾਂ ਬਾਹਾਂ ਨੂੰ ਸੋਚ ਚ ਦੇਖ ਕੇ ਇੰਜ ਬਾਹਾਂ ਕੀਤੀ ਉਹ ਪਟਾਕੇ ਬਸ ਕਾਨੂੰ ਬੇਕਾਰ ਹੈ। ਨਹੀਂ ਤੇ ਉਹਨਾਂ ਨੇ ਕਿਹਾ ਵੀ ਹੈਗਾ ਆਬਾਸ ਪੈਦਾ ਹੋਣਾ ਇੰਜ ਕਰਕੇ ਨਰਸ ਨੇ ਵਿਛਾਉਣ ਚ ਲਪੇਟਿਆ ਤੇ ਤਾਂ ਬਗਦਾ ਸ਼ਵਾਰਮਾ ਲੈ ਕੇ ਆਉਣ ਡਈ। ਇਹ ਜਦੋਂ ਪੈਦਾ ਹੋਇਆ ਨਾ ਇਹਨੇ ਅੱਬੇ ਨੂੰ ਫੜਾਇਆ ਤੇ ਰੋਂਦਾ ਵੀ ਐਸੀ ਇਹ ਜਦੋਂ ਪੈਦਾ ਹੋਇਆ ਨਾਲ ਪਾਇਆ ਮਾਂ ਜੀ ਉਹਨਾਂ ਦੇ, ਉਹ ਡ੍ਰਿਪ ਲਾਉਣ ਲੱਗੀ ਤੇ ਉਹਨੂੰ ਕਹਿੰਦਾ ਧਿਆਨ ਨਾਲ ਅੰਮੀ ਦੀ ਲੁੱਗੀ ਨਾ ਪਾ। ਸਾਜੀ ਜਦੋਂ ਪੈਦਾ ਹੋਇਆ ਨਾ ਤੇ ਇਹਦੀ ਅੰਮੀ ਏਦਾਂ ਖੇਡਣ ਦੀ ਉਹਨਾਂ ਦੀ ਬੋਲ ਜਿਹੜੀ ਲੈ ਚੁੱਪ ਆ ਗਈ। ਤਾਂ ਤੂੰ ਪੈਦਾ ਹੋਇਆ ਹਾਏ ਬਰੀ ਮੈਂ ਬਹੁਤ ਸਾਹਿਬ ਕਿਊਟ ਸੀ। ਨਹੀਂ ਮੈਂ ਸਹੀ ਦੱਸਾਂ ਬਹੁਤ ਕਿਊਟ ਸੀ। ਮੇਰੇ ਤੇ ਕੋਈ ਗੱਲ ਨਾ ਕਰਿਓ ਕਿਉਂਕਿ ਤੁਸੀਂ ਝੂਠੇ ਪੈ ਜਾਣਾ। ਦੇਖੋ ਚਲੋ ਨਹੀਂ ਕਰਦੇ ਭਾਈ, ਕੈਸੀ ਗੱਲ ਆ ਯਾਰ। ਆਪਣੀ ਵਾਰੀ ਕਿਊਟ ਬਣ ਗਿਆ। ਨਹੀਂ ਕਿਊਟ ਪਤਾ ਲੱਗ ਮੈਨੂੰ ਸ਼ੁਰੂ ਤੋਂ ਉਹ ਕਹਿੰਦੇ ਸੀ ਪੈਲਸ 'ਚ ਕੱਪੜਾ ਨਹੀਂ ਹੁੰਦਾ। ਮੈਂ ਐਡਾ ਸੌਫਟ ਸੀ, ਮੇਰਾ ਬਾਜ਼ੂ ਕੋ ਫੜਦਾ ਸੀ, ਮੇਰਾ ਬਾਜ਼ੂ ਨਿਕਲ ਜਾਂਦਾ ਸੀ, ਲੱਤ ਫੜਦਾ ਇਦਾਂ ਮੇਰੇ। ਇਹ ਇਹ ਜਦੋਂ ਪੈਦਾ ਹੋਇਆ ਤੇ ਅੱਬੂ ਨੂੰ ਕਿਹਾ ਨਰਸਰੀ ਉਹਨੇ ਕਿ ਮੁਬਾਰਕ ਹੋਵੇ ਜੀ ਹਿੱਸੇਦਾਰ ਵੱਧ ਗਿਆ ਜੀ। ਇਹ ਜਦੋਂ ਪੈਦਾ ਹੋਇਆ ਰੋਂਦਾ ਵੀ ਸੁਰ ਸੀ। ਹਾਂਜੀ ਇਹ ਪਹਿਲੀ ਦਫਾ ਰੋਇਆ ਸੀ, ਤੈਨੂੰ 500 ਰੁਪਇਆ ਮਿਲ ਗਿਆ। ਕਿਉਂ? ਉਹ ਕਹਿੰਦੇ ਛੋੜ ਮੁੰਡਾ। ਉਸਤਾਦ ਜੀ ਮੇਰੇ ਵੱਡੇ ਦਾਦੇ ਹਕੀਕਤ ਤੁਸੀਂ ਤਾਂ ਮਜ਼ਾਕ ਸਮਝਦੇ, ਜਦੋਂ ਮੈਂ ਪੈਦਾ ਹੋਇਆ ਨਾ ਅੱਛਾ ਮੈਂ ਗੱਲ ਸੁਣੀ ਨਹੀਂ, ਅਸੀਂ ਸਮਝ ਲਿਆ ਮੈਂ ਗੱਲ ਕਦੇ ਮੈਂ ਪਹਿਲੇ ਹੀ ਮਜ਼ਾਕ ਸਮਝ ਲਿਆ। ਗੱਲ ਕੀਤੀ ਨਹੀਂ ਪਹਿਲੇ, ਤੁਸੀਂ ਤੇ ਮਜ਼ਾਕ ਸਮਝਣੇ। ਇਹ ਉਦੋਂ ਕਰੀਦਾ ਜਦੋਂ ਅੱਧੀ ਗੱਲ ਸੁਣਾਤੀ ਹੋਵੇ। ਅੱਛਾ ਸਾਜ ਤੁਸੀਂ ਤੁਹਾਨੂੰ ਮਜ਼ਾਕ ਲੱਗਣਾ ਵਾ ਏਦਾਂ ਠੀਕ। ਹਾਂ ਇਹ ਠੀਕ ਆ। ਇਹ ਤੁਹਾਨੂੰ ਮਜ਼ਾਕ ਲੱਗਣਾ। ਫਰੀਦ ਬਾਦਸ਼ਾਹ ਭਾਈ ਮਿੱਠੇ ਬਾਦ ਸਾਹਿਬ, ਮੈਂ ਜਦੋਂ ਪੈਦਾ ਹੋਇਆ ਉਸਤਾਦ ਜੀ, ਇਹ ਚਾਂਦੀ ਦੇ ਕੰਗਣ ਇੱਕ ਸਾਈਡ ਤੇ ਰੱਖ ਕੇ, ਉਹ ਤਕੜੀ ਵੱਟਾ ਨਹੀਂ ਹੁੰਦਾ, ਇੱਕ ਸਾਈਡ ਤੇ ਮੈਨੂੰ ਰੱਖ ਕੇ ਅਸਤਗਫਿਰੁੱਲਾਹ। ਪੌਣੇ 3 ਕਿਲੋ ਚਾਂਦੀ ਹੋਈ ਸੀ। ਉਸਤਾਦ ਕੀ ਜੀ ਕੀਤਾ ਸੀ ਚਾਂਦੀ ਨੂੰ? ਨਹੀਂ ਇਹਦਾ ਵੰਡੀ ਸੀਗੀ। ਨਹੀਂ ਵੰਡੀ ਸੀਗੀ। ਅੱਛਾ ਵੰਡੀ ਦੀ ਸੀ। ਹਾਂਜੀ ਜੈਨੂਨ ਗੱਲ ਆ। ਹਸਪਤਾਲ ਜਦੋਂ ਦਾ ਬੱਚਾ ਪੈਦਾ ਹੋਇਆ ਨਰਸਾਂ ਆ ਕੇ ਕਹਿੰਦੀਆਂ ਮਾਂ ਬਾਪ ਤੁਸੀਂ ਪਿਛਲੇ ਗੇਟ ਥਾਣੇ ਨਿਕਲ ਜਾਓ, ਤੁਹਾਡੀ ਮਿਹਰਬਾਨੀ। ਫਰੰਟ ਥਾਣੇ ਹੋਰ ਪੇਸ਼ੈਂਟ ਵੀ ਖੜੇ ਆ। ਹਾਂਜੀ ਸਹੀ ਗੱਲ ਆ। ਤੁਸੀਂ ਪਿਛਲੇ ਗੇਟ ਦਾ ਨਿਕਲ ਜਾਓ, ਫਰੰਟ ਦਾ ਨਹੀਂ, ਹੋਰ ਵੀ ਪੇਸ਼ੈਂਟ ਖੜੇ ਨਾ। ਇਦਾਂ ਦਾ ਬੱਚਾ ਪੈਦਾ ਹੋਣਾ ਪਿਓ ਕਹੂਗਾ ਸਾਰੇ 200 ਰੁਪਏ ਉੱਤੇ ਤੋਂ ਤੁਸੀਂ ਰੱਖ ਲਓ, ਮੇਰੀ ਲਾਗਤ ਦਿਓ ਮੇਰੇ ਬਾਅਦ। ਤੇਰੇ ਬਿਨਾਂ ਹਸਪਤਾਲ 'ਚ ਪੈਸੇ ਪੂਏ ਵੰਡੇ ਸੀ? ਉਸਤਾਦ ਜੀ ਕਾਪੀਆਂ 100 ਵਾਲੀਆਂ ਕਾਪੀਆਂ ਉਦੋਂ ਅੱਛਾ 1990 ਦੇ ਵਿੱਚ, ਹਕੀਕਤ ਬਾਤ। ਮੂੰਹ ਬੰਦ ਰੱਖਣ ਦੇ ਪੈਸੇ। ਯਾਰ ਇਹ ਝੂਠ ਬੋਲਣ ਡਿਆ। ਇਹਦੇ ਅੱਬੇ ਨੂੰ ਨਰਸ ਨੇ ਕਿਹਾ ਵੀ ਆ ਵੇਖੋ ਤੁਹਾਡੇ ਬੱਚਾ ਪੈਦਾ ਵੇਖ ਕੇ ਕਹਿੰਦਾ ਉਹ ਭਾਈ ਮੇਰੇ ਤੇ ਨਾ ਪਾ। ਇਹ ਜਿਹੜੀ ਅੱਖ ਸੀ ਪਹਿਲੇ ਦਿਨ ਹੀ ਅੱਖਾਂ ਖੋਲੀਆਂ ਸਭ। ਓਏ ਕਿਤੇ ਐਡੀ ਅੱਖ ਤੱਕ ਕੱਟੇ ਜਿਹੜੀ ਹੁੰਦੀ ਤੇ ਉਹ ਕੱਟਾ ਹੀ ਹੈ, ਫਿੱਟ ਘਟਾ ਤੇ ਯਾਰ ਕੀ ਗੱਲ। ਸਾਹ ਤੁਹਾਨੂੰ ਮਜ਼ਾਕ ਲੱਗਣ ਦਿਆ। ਜਦੋਂ ਪੈਦਾ ਹੋਇਆ ਅੱਬੇ ਨੇ ਦੇਖਿਆ ਤੇ ਨਾਲ ਮਤਲਬ ਮਾਂ ਪੁੱਤ ਦੋਵੇਂ ਪਏ। ਅੱਬੇ ਨੇ ਪੁੱਤਰ ਵਾਲ ਦੇਖ ਕੇ ਕਿਹਾ ਓਹੋ ਮੇਰਾ ਨਹੀਂ ਹੈਗਾ ਜੀ। ਬਾਜੀ ਤੁਸੀਂ ਕੌਣ? ਮੁਕਰ ਗਏ। ਮੇਰੀ ਬੁੱਢੀ ਕਿੱਥੇ ਹੈ? ਹਾਂ ਉਹ ਮੈਂ ਕਿੱਧਰ ਆ ਗਿਆ ਫਿਰ। ਮੇਰੀ ਬੁੱਢੀ ਕਿੱਥੇ ਗਈ? ਇਹਨੂੰ ਡਾਕਟਰ ਚੁੱਕ ਕੇ ਲਿਆ ਰਿਹਾ ਉਸਤਾਦ ਜੀ, ਉਹਨੇ ਇੰਜ ਚੁੱਕਿਆ ਹੋਇਆ ਤੇ ਨਾਲ ਉਹਦੀ ਸ਼ੇਵ ਨਰਮ ਕਰਨ ਡਿਆ। ਚੁੱਕੇ ਨਹੀਂ। ਉਹਨੇ ਕਿਹਾ ਤੁਹਾਡਾ ਬੱਚਾ ਕਾਰੀਗਰ ਪੈਦਾ ਹੋਇਆ ਜੀ। ਮੈਂ ਤਾਂ ਹਿਸਾਬ ਲਾ ਲਿਆ। ਕਹਿੰਦਾ ਵਤਰ ਜਦੋਂ ਇਹ ਪੈਦਾ ਹੋਇਆ ਨਰਸਾਂ ਆਪਸ ਚ ਕਰਨੀ ਨਹੀਂ, ਆਪਾਂ ਐਵੇਂ ਇੰਨੇ ਹਜ਼ਾਰ ਇਕੱਠੇ ਕਰ ਲਏ ਦੱਸ। ਇਹਦੇ ਬੱਚੇ ਇਹ ਜਦੋਂ ਪੈਦਾ ਹੋਇਆ ਨਾ ਉਸਤਾਦ ਜੀ, ਆਪਰੇਸ਼ਨ ਤੋਂ ਬਾਅਦ ਨਰਸਾਂ ਆਪਸ ਲੜਨੀਆਂ, ਤੂੰ ਇਹਦੇ ਤੇ ਦਸਤਾਨੇ ਲਾਤੇ ਨਵੇਂ। ਇਹ ਨਿੱਕਾ ਹੁੰਦਾ ਉਸਤਾਦ ਜੀ, ਝੁੰਗੀ ਦੇ ਵਿੱਚ ਝੁੰਗੀ ਜੀ ਨਾ ਤਾਜੀ ਮੰਜੀ ਦੇ ਜਿਹੜੀਆਂ ਰੱਸੀਆਂ ਨੇ ਲੰਮੀਆਂ ਹੁੰਦੀਆਂ ਉਹਨੂੰ ਫੜ ਇੰਜ ਕਰਦਾ ਹੁੰਦਾ। ਇਹ ਜਦੋਂ ਆ ਬਾਸ ਪੈਦਾ ਹੋਇਆ ਨਾ ਤੇ ਡਾਕਟਰ ਨੇ ਆ ਕੇ ਤਰਾਸ ਕੀਤਾ ਤੇ ਬੋਲ ਕੇ ਲਿਆ ਉਹ ਇਹਦਾ ਕਰਕੇ ਬੈਠ ਮੰਗਣ ਨਹੀਂ ਤੁਸੀਂ, ਤੁਹਾਨੂੰ ਬੈਠ ਚਾਹੀਦਾ। ਤਾਂ ਜੀ ਜਦੋਂ ਪੈਦਾ ਝੁੰਗੀ ਤੇ ਨਹੀਂ ਬੰਨੀ, ਹੋਸਟ ਟਾਫੀ ਚ ਟਾਫੀ ਕੱਢ ਕੇ ਉਹਦੇ ਚ ਲਵੇਟ ਕੇ ਇੰਜ ਨਹੀਂ ਉਹਨਾਂ ਧਾਗੇ ਬੰਨ ਕੇ ਟਾਫੀ ਖਾ ਕੇ ਵਿੱਚ ਨੂੰ ਢਾਕਿਆਂ ਚ ਘੁਮਾ ਕੇ ਨੇ। ਮੈਨੂੰ ਅੱਧਾ ਕਿ ਘੰਟਾ ਚਲੂਗੀ ਨਹੀਂ ਦਿੰਦੀ, ਮੈਂ ਮੱਖੋ ਮੱਕੀ ਹੋ ਜਾਂਦਾ। 2 ਸਾਲ ਦਾ ਉਹ ਭਾਜਰੇ ਦੀ ਝਲੂੰਗੀ ਚ ਸਾਈਡਾਂ ਤੇ ਕਿੰਨਾ ਰੂ ਰੱਖਦੇ ਸੀ, ਮੇਰੇ ਫਿੱਟ ਹੁੰਦਾ। ਹਾਂ ਗੱਤਾ ਲਾਉਂਦੇ ਸੀ ਮਾਰ। ਜਿਹੜਾ ਸਾਜ ਐਂ ਕਹੇ ਕੋਈ ਛੱਡੀ ਦਾ ਉੱਤੇ ਭਾਗੇ ਝੋੜੇ ਦਿੰਦੇ ਹੁੰਦੇ ਸੀ। ਮੇਰੀ ਉਹ ਛੱਤ ਤੋਂ ਲੱਭਦਾ ਸੀ ਯਾਰ। ਖੋਪਰਾ ਚਲੂਗੀ ਸੀ ਮੇਰੀ। ਉਹ ਕੰਪਿਊਟਰ ਵਾਲਾ ਪੱਖਾ ਨਹੀਂ ਉਹ ਇਹਦੇ ਲਾਗੇ ਲਿਆ ਉਹਦਾ ਵੀ ਉੱਡ ਗਿਆ। ਨਹੀਂ ਉਹ ਕਰੇਲੇ ਜਦੋਂ ਭਰਦੇ ਸੀ ਨਾ ਕੱਟ ਕੇ
ਸਾਰੇ ਭਰ ਲੈਂਦੇ ਸੀ, ਇੱਕ ਰੱਖ ਲੈਂਦੇ ਸੀ ਉਹਦੇ ਚ ਇਹਨੂੰ ਪਾ ਕੇ ਤੇ ਰੱਸੀਆਂ ਬੰਨ ਕੇ ਮੰਜੀ ਰਹੇ। ਉਹ ਇਹ ਦਿਲ ਤਾਂ ਨਾ ਵੱਡੀ ਹੁੰਦੀ ਮਾਰ ਨੂੰ ਕਰੇਲੇ ਚ ਪਿਆ ਹੁੰਦਾ ਸੀ। ਯਾਰ ਉਦੋਂ ਸਾਜੀ ਘੇ ਬਹੁਤ ਵੰਡਿਆ ਮੇਰੇ ਪਿੰਡ, ਦੇਸੀ ਘਿਓ ਅੰਨੇਵਾਹ ਵੰਡਿਆ, ਉਹ ਜਿਹੜਾ 5 ਖਰਾਬ ਹੋ ਗਿਆ ਕਿਲੋ ਸੀ। ਹੈਂ? ਦੇਸੀ ਘਿਓ 5 ਕਿਲੋ ਦੀ ਟੀਨ ਇੰਨੀ ਕਮਜ਼ੋਰੀ ਸੀ ਤੇਰੇ ਇਲਾਕੇ 'ਚ? ਉਹ ਵੰਡਿਆ। ਇੰਨਾ ਮੈਂ ਸਿਹਤਮੰਦ ਨਹੀਂ, ਕਿਹੜੀ ਗੱਲੋਂ ਕੀ ਸਿਹਤਮੰਦ, ਮੈਨੂੰ ਸਿਹਤਮੰਦ ਦੇਖ ਕੇ ਸਿਹਤਮੰਦ ਆਪ ਘਿਓ ਖਾਂਦੇ ਰਹੇ, ਮੇਰੀ ਅੰਮੀ ਘਿਓ ਖਾਂਦੇ, ਮੇਰੀ ਨਹੀਂ ਤੂੰ ਅੰਮੀ ਤੈਨੂੰ ਖਵਾਉਂਦੇ ਜਦੋਂ ਅਸੀਂ ਵੰਡਿਆ ਕਾਤੋਂ ਮਤਲਬ? ਮੇਰੀ ਅੰਮੀ ਨੇ ਘਿਓ ਇੰਜ ਪੀਤਾ ਵਾ ਸਾਜੀ ਪਰਾਤਾਂ ਨਾਲ। ਹਾਂਜੀ। ਅੰਮੀ ਦੱਸਦੀ ਹੈ ਮੈਨੂੰ, ਯਕੀਨ ਕਰੋ। ਵੰਡਿਆ ਵੀ ਚਾਂਦੀ ਵੀ ਬੜਾ। ਪਰਾਤ ਹੁਣ ਮੈਂ ਪੱਠਿਆਂ ਦਾ ਮਸਲਾ ਸੀ ਨਾ, ਥੱਲੇ ਨਹੀਂ ਦੇਖ ਸਕਦੇ। ਉਸ ਪਰਾਤ ਜੀ ਆਟਾ ਗੁੰਨਣਾ, ਉਸ ਪਰਾਤ ਨਹੀਂ ਚਲੋ ਦੇਸੀ ਅਸੀਂ ਘਿਓ ਤੇ ਉਦੋਂ ਦੀ ਬਕਵਾਸ ਕਰ ਰਹੇ ਹਾਂ, ਸ਼ੁਗਲ ਕਰ ਰਹੇ ਹਾਂ, ਮਤਲਬ ਬਕਵਾਸ ਹੀ ਕਰ ਰਹੇ ਸੀ। ਇਹ ਗੱਲ ਬਣਦੀ ਹੈ ਏਡੀ ਸੀਰੀਅਸ ਤਰੀਕੇ ਨਾਲ? ਉਹ ਸਹੀ ਕਹਿ ਰਿਹਾ ਪਰਾਤਾਂ ਨਾਲ ਕਿਉਂ ਪੀਂਦੀ ਰਹੀ? ਹਾਂਜੀ। ਉਸਤਾਦ ਜੀ, ਬੇਸਿਕਲੀ ਮਾਂ ਜੀ ਦੇ ਪੱਠਿਆਂ ਦਾ ਮਸਲਾ ਸੀ, ਤਾਂ ਹੁਣ ਥੱਲੇ ਨਹੀਂ ਸੀ ਕਰ ਸਕਦੇ। ਐਡਾ ਕੀ ਹੋ ਗਿਆ? ਮੇਰੇ ਵਾਲੀ 20 ਕਿਲੋ ਘਿਓ ਖਾਦਾ ਮੇਰੀ ਅੰਮੀ। ਹਾਂਜੀ। 20 ਕਿਲੋ। ਉਹ ਕਰਿਆਨੇ ਵਾਲਾ ਦਾ ਕਹਿੰਦੇ ਨਹੀਂ, ਮੇਰਾ ਲਾਇਆ ਨਹੀਂ 20 ਕਿਲੋ ਦੇਸੀ ਘਿਓ ਸਾ ਉਹ ਖਾ ਗਏ। ਕਹਿੰਦੇ ਅਸੀਂ ਤਾਂ ਲਿਆ ਨਹੀਂ 20 ਕਿਲੋ ਭਾਈ, ਉਹ ਖਾ ਗਏ, ਖਾਤੇ ਤੇ ਬਿਠਾਤਾ। ਨਹੀਂ ਤੇ ਮੇਰੇ ਅੱਬਾ ਮੇਰਾ ਮੈਨੂੰ ਵੇਖ ਕੇ ਦੁਬਾਰਾ ਤੋਂ ਜਵਾਨ ਹੋ ਗਿਆ ਸਾਜੀ, ਉਹਨੇ ਗੱਭਰੂ ਜੰਮਿਆ। ਕਿੰਨਾ ਸੀ ਤੂੰ ਪੁੱਤਰ? ਮੈਂ ਸਾਜੀ ਦੂਸਰਾ। ਤੇ ਵੱਡਾ ਕਿਤੇ ਭਾਈ? ਪਹਿਲਾ ਭਾਈ ਇੱਥੇ ਹੁੰਦਾ, ਲੇਕਿਨ ਉਹ ਕਮਜ਼ੋਰ ਸੀ ਥੋੜਾ ਜਿਹਾ। ਅੱਛਾ, ਤੂੰ ਜਦੋਂ ਹੋਇਆ ਉਦੋਂ? ਇਹਦਾ ਮੈਂ ਇਹਨੂੰ ਵੇਖ ਕੇ ਕਹਿੰਦਾ ਹਾਂ ਮੇਰਾ ਸੀਨਾ ਇਕੱਠਾ ਕਰਤਾ ਹੀ। ਆਹ ਨਹੀਂ ਤੂੰ ਹੋਇਆ ਵੀ ਇੰਜ ਸੀ ਐ? ਆਹੋ। ਉਹ ਬੜਾ ਉੱਥੇ ਨਹੀਂ, ਜਦੋਂ ਪੈਦਾ ਹੋਇਆ ਨੇ ਉਦੋਂ ਵੀ ਇੰਜ ਕੀਤਾ। ਉਹ ਨਰਸਾਂ ਨੇ ਸਾਰੇ ਬਲਬ ਬੰਦ ਕਰਤੇ, ਉਹਨੇ ਕਿਹਾ ਆਪਣੀ ਅੱਖ 'ਚ ਲਾਈਟ ਪੈਣ ਡਈ, ਸਾਰਾ ਕੁਝ ਦੇਖੇ ਫਿਰ ਵੀ ਇੰਜ ਹੀ। ਉਹਨੇ ਕਹਿੰਦੇ ਹੈ ਹੀ ਇਸ ਤਰ੍ਹਾਂ ਦਾ ਬਾਈ। ਸਾਜੀ ਬੜੀ ਦੂਰੋਂ ਬੰਦੇ ਵੇਖਣ ਆਏ ਸੀ ਮੈਨੂੰ, ਅੱਛਾ ਜੀ। ਯਕੀਨ ਕਰੋ। ਇੰਨਾ ਸੀ, ਇੰਨਾ ਐਡਾ। ਤੂੰ? ਹਾਂਜੀ। ਉਹ ਤੇ ਬੁੱਢੇ ਨੇ ਬੁੱਧਾ ਸੀ ਯਾਰ, ਐਡਾ ਕਿਹੜਾ ਬੱਚਾ ਹੁੰਦਾ ਪੈਦਾ ਹੁੰਦਾ ਲਾਂਬਾ? ਹਾਥੀ ਦਾ ਨਹੀਂ ਹੁੰਦਾ? ਚਵਿੰਗਮ ਖਾਂਦੇ ਰਹੇ ਅੰਮੀ। ਓ ਯਾਰ, ਚਵਿੰਗਮ ਬੱਬਲ ਬਹੁਤ ਖਾ ਯੂਜ਼ ਕਰਦੇ ਹੁੰਦੇ। ਸਾਜੀ ਦੀ ਪਹਿਲੀ ਸਾਲਗਿਰਾ ਸੀ, ਕੇਕ ਦੇ ਉੱਤੇ ਨਹੀਂ ਜਿਹੜਾ ਚਿੱਟਾ ਚਿੱਟਾ ਉਹ ਲੈ ਕੇ ਆਪਣੇ ਬੁੜੇ ਦੇ ਇੰਜ ਕਰ ਕਿਦੋਂ ਫੋਮ ਲਾਓ, ਸ਼ੇਵ ਕਰਨ ਲੱਗ ਪਿਆ। ਇਹਨਾਂ ਦੇ ਘਰ ਪਹਿਲੀ ਵਾਰੀ ਕੇਕ ਆਇਆ, ਕਹਿੰਦਾ ਇਹ ਕਿਹੜੀ ਮੱਝ ਦਾ ਚਿੱਟਾ ਗੋਇਆ। ਯਾਰ ਬਦਤਮੀਜ਼ੀ ਨਾ ਕਰਿਆ ਨਾ ਕਰਿਆ ਕਰ ਕਾਲੂ, ਏਡਾ ਵੱਡਾ ਪੈਦਾ ਹੋਇਆ ਸੀਗਾ ਯਾਰ। ਕੀ ਹੋਗਾ? ਤਸਵੀਰ ਹੈਗੀ ਮੇਰੇ ਕੋਲ, ਸਬੂਤ। ਵਾਹ ਵਾਹ ਯਾਰ, ਤਾਂ ਵਾਹ। ਯਾਰ ਇਹਨੂੰ ਵੇਖ ਕੇ ਬੰਦੇ ਕਹਿੰਦੇ ਸੀ ਯਾਰ ਬੜਾ ਸ਼ੀ ਕਮਜ਼ੋਰ ਬੱਚਾ ਜੰਮਿਆ। ਸਾਜੀ ਇਹਦਾ ਉਹਨਾਂ ਨੇ ਗ੍ਰਾਈਬੈਟਰ ਭਲਾ ਕਿੱਦਾਂ ਮੈਨੂੰ ਪਿਆਇਆ ਸੀ। ਇਸ਼ਰੇ ਵਾਲੀ ਨਹਿਰ ਜਾਣਾ ਗ੍ਰਾਈਬੈਟਰ ਛੱਡਦਾ ਮੋਗੇ ਦੇ ਦਾ ਮੂੰਹ। ਇਹਨੂੰ ਦੁੱਧ ਫੀਡਰ ਚ ਨਹੀਂ ਸੀ ਦਿੰਦੇ, ਸ਼ਾਵਰ ਚ ਮਾਰ ਦਿੰਦੇ। ਇਹ ਦੁੱਧ ਪੀਂਦਾ ਵੀ ਹੈ ਕਿਉਂਕਿ ਉਹਨਾਂ ਨੇ ਕਿਹਾ ਬੇਟਾ ਤੇਰੇ ਕੰਮ ਹੀ ਇਹ ਵੱਡੇ ਹੋ ਗਏ, ਇਹਦਾ ਪੀਟਰ ਸ਼ਾਵਰ ਚ ਦੁੱਧ ਮਾਰ। ਇਹਦਾ ਪੀਟਰ ਭਲਾ ਕੀ ਉਸ ਤਰ੍ਹਾਂ ਤੇ ਰੱਖ ਕੇ ਤੇ ਉਹਨਾਂ ਨੇ ਸ਼ਹਿਦ ਦਿੱਤਾ ਸੀ ਇਹਨੂੰ, ਜਦੋਂ ਇਹਨੂੰ ਗੁੜਤੀ ਦਿੱਤੀ। ਨਹੀਂ ਉਸ ਤਰ੍ਹਾਂ ਦੇ ਰਾਤ ਉਹਦੇ ਵੀ ਕੱਟਿਆ ਗਿਆ ਹੋਣਾ ਨਾਲ। ਔਰ ਜਿਹੜੇ ਡੋਰੇ ਨਾਲ ਨਾਈ ਸਾਲ ਪਤਾ ਨਾ ਦੇਖ ਚ, ਉਹਦੋਂ ਐਂ ਕਰਕੇ ਗੁੜਤੀ ਦਿੱਤੀ ਸ਼ਾਇਦ ਪਾ ਕੇ। ਨਹੀਂ ਉਹਦੇ ਚ ਤਾਂ ਲੈ ਕੇ ਆ ਰਹੀ ਸੀ ਦਾਈ। ਦਾਈ ਨੇ ਇੱਥੇ ਇਹਨੂੰ ਚੁੱਕਿਆ, ਉਹਦੇ ਚ ਕਹਿੰਦੇ ਲਓ ਜੀ ਭਾਜੀ ਮੇਰੇ ਨਾਲ ਮੁੰਡਾ ਪੜਾ ਟਿੰਡ ਅੱਗੇ ਕਰੋ। ਸਾਜੀ ਦੀ ਨਾਈ ਨੇ, ਇਹਨਾਂ ਦੇ ਨਾਈ ਨੇ ਇਹਦੀ ਝੰਡ ਲਾਈ ਤੇ ਉੱਥੇ ਵੜ ਕੇ ਪਟਕੜੀ ਲਾਉਣ ਲੱਗ ਪਿਆ। ਨਹੀਂ ਨਾਈ ਨੇ ਇਹਦੀ ਉਹ ਜੰਮਦੇ ਸ਼ੇਪ ਕੀਤੀ ਤੇ ਐ ਕਰਨ ਦੇ ਆ ਬਾਹਰ ਰਹਿ ਗਏ ਕਹਿੰਦਾ। ਤੇ ਇਹਦੀ ਝੰਡ ਭਲਾ ਕਿੱਦਾਂ ਲੱਗਦਾ? ਸਾਜੀ ਇੰਜ ਫੜ ਕੇ ਉਹਨਾਂ ਇੰਜ ਲਾ ਕੇ ਕਹਿੰਦੇ ਹਲੋ ਝੰਡ। ਚਲੋ ਜੀ, ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਅਸੀਂ ਹੁਣ ਜਾਨੀ ਕੀ ਚਾਹ ਕਰਨ ਲੱਗੇ ਬਾਹਰ। ਇਨਸ਼ਾਅੱਲਾ 2 ਤੋਂ 3 ਪ੍ਰੋਗਰਾਮ ਅਸੀਂ ਉਹ ਕਰਨੇ ਨੇ। ਉਸ ਤੋਂ ਬਾਅਦ ਕੱਲ ਫਿਰ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ। ਲਵ ਯੂ ਯਾਰ। ਆ ਗੱਲਾਂ ਮੈਨੂੰ ਪਤਾ ਬਹੁਤ ਲੋਕੀ ਇਹਦੇ ਵਿੱਚ ਕਹਿ ਦਿੰਦੇ ਨੇ, ਲੇਕਿਨ ਯਾਰ ਸ਼ੁਗਲ ਮੇਲਾ ਹੁੰਦਾ ਬਸ। 7-8 ਜਾਣੇ ਆਓ ਹੀ ਨਾ ਵਿੱਚ ਦੋਸਤ ਜਿਹੜੇ ਨੇ। ਮੈਨੂੰ ਹੁਣ ਕਸਮੇ ਮੈਂ ਇਹ ਗੱਲਾਂ ਕਰ ਰਹੇ ਹੁੰਦੇ ਨੇ, ਮੈਂ ਵੀ ਕਰ ਰਿਹਾ ਹੁੰਦਾ, ਲੇਕਿਨ ਅੰਦਰੋਂ ਮੈਂ ਨਾ ਡਰਿਆ ਹੁੰਦਾ ਯਾਰ। ਤੁਹਾਡੀ ਮਿਹਰਬਾਨੀ ਕਿ ਯਾਰ ਫੇਰ ਨਾ ਕੋਈ ਗੱਲ ਮੈਂ ਵੀ ਡਰਿਆ ਵਾਂ, ਧਮਕੀ ਲੱਗੀ। ਹਾਂ ਕਿਤੇ ਲਾਈ ਧਮਕੀ ਯਾਰ? ਮਿੱਠੇ ਕੀ ਹੋ ਗਿਆ ਯਾਰ ਤੇਰਾ ਭਰਾਵਾ ਤੂੰ। ਚਲੋ ਕੋਈ ਗੱਲ ਨਹੀਂ, ਚਲੋ ਕੋਈ ਗੱਲ ਸਾਜੀ ਦੀ ਚਲੂੰਗੀ ਭਲਾ ਕਿੱਦਾਂ ਸੀ? ਉਹ ਕਨਾਤ ਲਾ ਕੇ ਨਾ, ਕਨਾਤ ਦੇ ਵਿੱਚ ਪਾ ਕੇ। ਉਹ ਐਡਾ ਸੀ ਉਹ ਫੈਸਲ ਰਾਮੇ ਉਹ ਵੱਡਾ, ਉਹ ਜੰਮਿਆ ਹੀ ਵੱਡਾ ਸੀ। ਅੱਲਾ ਉਹ ਕੰਬਿਆਂ ਨਾਲ ਬਣੀਆਂ ਸੀ। ਭਾਈ ਮਿੱਠੇ ਕੋਈ ਯਾਰ ਜੰਮਦੇ 2 ਦਿਨਾਂ ਦਾ ਇਹ ਨਰਸ ਨੂੰ ਕਹਿੰਦਾ ਇੱਥੋਂ ਕੈਪਟਨ ਤੇ ਫਾੜ ਕੇ ਸੁੱਟ। ਤਾਜੀ ਗੁੜਤੀ ਚ 9 ਰੋਟੀਆਂ ਖਾ ਗਿਆ ਸੀ। ਗੁੜਤੀ ਚ 9 ਰੋਟੀਆਂ ਖਾ ਗਿਆ। ਚਲੋ ਜੀ, ਚਲੋ ਨਾਜ਼ਰੀਨ, ਲਵ ਯੂ ਯਾਰ। ਓਕੇ, ਅੱਲਾ ਹਾਫਿਜ਼।